ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਜੂਨ ਦਿਨ ਸੋਮਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 4082722500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਰਾਮ ਸਿੰਘ ਗਿੱਲ ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਤੇ ਬਿੱਲਾ ਸੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4082722500 ਦੇ ਉੱਤੇ 4082725200 ਦੇ ਉੱਤੇ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਮਿੰਟੂ ਜੀ, ਵੀ ਸੁਖਬੀਰ ਬਾਦਲ ਨੇ ਆਖਿਆ ਧਿਆਨ ਸਿੰਘ ਮੰਡ ਕੌਣ ਆ? ਮੈਨੂੰ ਲੱਗਦਾ ਇੱਦਾਂ ਦੇ ਜਵਾਬ ਦੀ ਲੋਕਾਂ ਨੂੰ ਉਮੀਦ ਸੀ। ਬਿਲਕੁਲ, ਆਪਾਂ ਤੇ ਉਦੋਂ ਕਿਹਾ ਸੀਗਾ ਕਿ ਤੇ ਆਪ ਉੱਥੇ ਜਾਣ ਦੀ ਥਾਂ ਤੇ ਉਹਨਾਂ ਦੇ ਵਾਰੰਟ ਨਾ ਭੇਜ ਦੇਣ, ਪਰ ਉਹ ਤੇ ਨਹੀਂ। ਪਰ ਸਾਫ਼ ਹੋ ਗਿਆ, ਉਦਾਂ ਦਾ ਰਲਦਾ ਮਿਲਦਾ ਹੀ ਪ੍ਰਤੀਕਰਮ ਦਿੱਤਾ ਇਹਨਾਂ ਨੇ। ਜਿੱਦਾਂ ਤਾਂ ਲੋਕ ਕਿਆਸ ਰਹੇ ਸਨ, ਜਿੱਦਾਂ ਦਾ ਲੋਕ ਕਿਆਫਾ ਲਾ ਰਹੇ ਸਨ, ਉਦਾਂ ਦਾ ਹੀ ਹੈ ਤਕਰੀਬਨ। ਕਿਉਂਕਿ ਇਹਨਾਂ ਦੇ ਸੁਭਾਅ ਦਾ ਬਖੂਬੀ ਪਤਾ ਆ ਲੋਕਾਂ ਨੂੰ, ਬਖੂਬੀ ਇਲਮ ਹੈ ਕਿ ਕਿੱਥੋਂ ਬੋਲਦੇ, ਕਿਹੜੇ ਟੇਸ਼ਨ ਤੋਂ ਬੋਲਦੇ ਆ। ਸਿਆਣੇ ਪੱਤਰਕਾਰ ਤੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਹਿ ਦਿੰਦੇ ਕਿ ਛੱਡੋ ਖੇੜਾ, ਇਹਦੇ ਨਾਲੋਂ ਚੰਗਾ ਕਿਸੇ ਪਾਰਕ ਦੇ ਵਿੱਚ ਘੁਮਾਈਏ ਜੀ, ਜਾਂਦੇ ਨਹੀਂ। ਕਿਉਂਕਿ ਇਹਨਾਂ ਦੇ ਜਵਾਬ ਹੈ ਜਿਹੜੇ ਬੜੇ ਰੁੱਖੇ ਹੁੰਦੇ ਕਈ ਮਾਮਲਿਆਂ 'ਚ। ਦੇਖੋ, ਪੱਤਰਕਾਰ ਪੁੱਛਦਾ ਹੈ ਕਿ ਤੁਹਾਨੂੰ ਤਲਬ ਕੀਤਾ ਗਿਆ, ਤੁਸੀਂ ਜਾਓਗੇ ਜਾਂ ਨਹੀਂ ਜਾਓਗੇ? ਇਹਨਾਂ ਦਾ ਜਵਾਬ ਹੈ ਕੌਣ ਜਥੇਦਾਰ, ਕਿਹੜਾ ਧਿਆਨ ਸਿੰਘ ਮੰਡ, ਉਹ ਕੌਣ ਆ? ਕੌਣ ਹੈ ਉਹ? ਕਹਿੰਦਾ ਕਿ ਜਥੇਦਾਰ ਤਾਂ ਆ, ਇੱਕ ਸ਼ਹਿਰੀ ਜਥੇਦਾਰ ਆ, ਇੱਕ ਸਾਡਾ ਜਥੇਦਾਰ ਹੈ ਇਹ ਦਿਹਾਤੀ ਏਰੀਏ ਦਾ ਜਥੇਦਾਰ। ਜਥੇਦਾਰ ਤੇ ਆ, ਉਹ ਕਾਹਦਾ ਜਥੇਦਾਰ ਹੈ? ਸੋ ਇਹੋ ਜਿਹਾ ਜਵਾਬ ਸੁਣ ਕੇ ਸਾਰੇ ਸੁਣ ਰਹਿ ਗਏ ਔਰ ਉੱਥੋਂ ਉੱਠ ਕੇ ਉਸ ਤੋਂ ਬਾਅਦ ਚਲੇ ਗਏ ਨੇ। ਪੱਤਰਕਾਰ ਆਪਣਾ ਸਵਾਲ ਪੂਰਾ ਕਰਵਾਉਣ ਲਈ ਪਿੱਛੋਂ ਆਵਾਜ਼ਾਂ ਮਾਰਦਾ ਕਿ ਸੁਖਬੀਰ ਜੀ ਜਵਾਬ ਤੇ ਦੇ ਜੋ, ਜਵਾਬ ਤੇ ਦੇ ਜੋ, ਉਹ ਨਿਕਲ ਜਾਂਦੇ ਆ। ਇਹਨਾਂ ਨੇ ਪਹਿਲਾਂ ਵੀ ਬਹੁਤ ਮੌਕਿਆਂ ਤੇ ਇਹੋ ਜਿਹੇ ਜਵਾਬ ਦਿੱਤੇ ਆ ਜੀ। ਇੱਕ ਵਾਰੀ ਪੱਤਰਕਾਰ ਨੇ ਪੁੱਛ ਲਿਆ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਕਹਿੰਦਾ, ਤੇ ਇਹਨਾਂ ਨੇ ਅੱਗੋਂ ਸਵਾਲ ਕਰਤਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਕੌਣ ਹੈ? ਉਦੋਂ ਕਾਂਗਰਸ ਦਾ ਪ੍ਰਧਾਨ। ਤੇ ਉਹ ਪੱਤਰਕਾਰ ਨੇ ਅੱਗੋਂ ਮੋੜਵਾਂ ਜਵਾਬ ਦਿੱਤਾ ਜੀ, ਕਹਿੰਦਾ ਜੀ ਜਿਹੜਾ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦਾ ਉਹੀ ਪ੍ਰਤਾਪ ਸਿੰਘ ਬਾਜਵਾ। ਉਹ ਇਹੋ ਜਿਹੇ ਕਈ ਵਾਰ ਸਵਾਲ ਜਵਾਬ ਹੁੰਦੇ ਆ। ਪਰ ਇਹਨਾਂ ਦਾ ਜਿਹੜਾ ਤੌਰ ਤਰੀਕਾ ਹੈ, ਇਹਨਾਂ ਦਾ ਜੋ ਰਵੱਈਆ ਹੈ, ਇਸ ਤਰ੍ਹਾਂ ਦਾ ਉਹ ਲੱਗਦਾ ਨਹੀਂ ਗਾ ਕਿ ਉਪ ਮੁੱਖ ਮੰਤਰੀ ਵਾਲਾ ਹੈ। ਇਹ ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ 'ਚ ਬੈਠੇ ਉਹਨਾਂ ਦੇ ਸਪੁੱਤਰ ਹੀ ਲੱਗਦੇ ਆ, ਉੱਥੇ ਕੋਠੀ 'ਚ ਬੈਠੇ ਜਿਵੇਂ ਜਵਾਬ ਦਿੰਦੇ ਆ, ਉਹੀ ਜਵਾਬ ਜਿਹੜਾ ਆ ਉਹ ਪੱਤਰਕਾਰਾਂ ਨੂੰ ਦਿੰਦੇ। ਚੰਗੀ ਗੱਲ ਨਹੀਂ। ਅੱਜ ਇਹਨਾਂ ਨੇ ਇੱਕ ਹੋਰ ਸਿਆਪਾ ਛੇੜਿਆ। ਇਹ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਦੇ ਪਏ ਸੀ, ਕਹਿੰਦੇ ਕਿ ਇਹਨਾਂ ਦਾ ਇੱਕ ਸਲੈਪਿੰਗ IPL ਟੂਰਨਾਮੈਂਟ ਚੱਲਦਾ ਪਿਆ ਕਿ ਕੌਣ ਚਪੇੜਾ ਇੱਕ ਦੂਜੇ ਦੇ ਵੱਧ ਮਾਰਦਾ। ਜਿਹੜਾ ਵੀ ਚਪੇੜਾ ਜ਼ਿਆਦੀਆਂ ਮਾਰੇਗਾ ਉਹਨੂੰ ਕਾਫੀ ਵਿਦ ਕੈਪਟਨ ਦੇ ਪ੍ਰੋਗਰਾਮ 'ਚ ਪੈਗ ਵਿਦ ਕੈਪਟਨ ਪੀਣ ਦਾ ਮੌਕਾ ਮਿਲੇਗਾ। ਸੋ ਨਿੱਜੀ ਹਮਲੇ ਤੱਕ ਚਲੇ ਗਿਆ ਕਿ ਉਹਨੂੰ ਕੈਪਟਨ ਦੇ ਨਾਲ ਦਾਰੂ ਪੀਣ ਦਾ ਮੌਕਾ ਮਿਲੇਗਾ। ਉਹ ਅੱਗੋਂ ਕਿਹੜਾ ਸਾਊ ਨੇ, ਉਹ ਕਾਂਗਰਸੀ ਰਾਜਕੁਮਾਰ ਵੇਰਕਾ ਹੋਰੀ, ਉਹ ਪੈ ਨਿਕਲੇ। ਉਹ ਕਹਿੰਦੇ ਜੀ ਸਾਨੂੰ ਪਤਾ ਹੈ ਕਿ ਲੋਕੀ, ਉਹ ਕਹਿੰਦੇ ਤੁਹਾਨੂੰ ਵੀ ਪਤਾ ਕਿ ਫੀਮ ਵਿਦ ਸੁਖਬੀਰ ਬਾਦਲ, ਸ਼ਰਾਬ ਵਿਦ ਪ੍ਰਕਾਸ਼ ਸਿੰਘ ਬਾਦਲ, ਚਿੱਟਾ ਵਿਦ ਫਲਾਣਾ। ਉਹਨਾਂ ਨੇ ਵੀ ਮੰਤਰੀਆਂ ਦੀ ਅੱਗੋਂ ਫਹਿਰਿਸਤ ਬਣਾ ਦਿੱਤੀ। ਸੋ ਇਹੋ ਜਿਹੇ ਖੂਹ ਦੇ ਵਿੱਚੋਂ ਆਵਾਜ਼ ਦੇਵਾਂਗੇ ਤੇ ਉਹੋ ਜਿਹੀ ਆਵਾਜ਼ ਸਾਨੂੰ ਵਾਪਸ ਮਿਲ ਜਾਣੀ ਆ। ਇਹ ਸਿਆਸਤ ਦਾ ਵੀ ਨੇਮ ਕਹਿੰਦਾ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਪਾਰਟੀਆਂ ਜਿਹੜੀਆਂ ਉਹ ਕੁਛ ਵੀ ਐਸਾ ਨਹੀਂ ਕਰ ਰਹੀਆਂ ਜਿਹਨੂੰ ਵੇਖ ਕੇ ਆਪਾਂ ਅੰਦਾਜ਼ਾ ਲਾ ਲਈਏ ਕਿ 2017 'ਚ ਕੁਛ ਵੱਖਰਾ ਹੋਣ ਜਾ ਰਿਹਾ ਹੈ। ਉਹੀਓ ਡਫਲੀ, ਉਹੀਓ ਰਾਗ, ਸਭ ਕੁਛ ਪੁਰਾਣਾ ਹੀ ਆ। ਬਸ ਜੋ ਬਦਲਦੇ ਆ ਤੇ ਸ਼ਬਦ ਬਦਲ ਜਾਂਦੇ, ਵਿਸ਼ੇ ਬਦਲ ਜਾਂਦੇ, ਸਭ ਕੁਛ ਉਹੀਓ ਹੋ ਰਿਹਾ। ਜੋ ਅਸੀਂ ਉਮੀਦ ਲਾ ਰਹੇ ਕਿ 2017 'ਚ ਕੋਈ ਨਵਾਂ ਚੰਨ ਚੜ੍ਹੇਗਾ, ਲੱਗਦਾ ਨਹੀਂ ਹੈ। ਇਹੋ ਜਿਹੇ ਸਾਨੂੰ ਜਿਹੋ ਜਿਹੇ ਅੱਗੇ ਬਿਆਨ ਸੁਣਨ ਨੂੰ ਮਿਲਦੇ ਸਨ ਉਹੋ ਜਿਹੇ ਮਿਲ ਰਹੇ ਆ। ਕੋਈ ਗੰਭੀਰ ਚਰਚਾ ਕਿਸੇ ਪਾਸੋਂ ਵੇਖਣ ਨੂੰ ਨਹੀਂ ਮਿਲ ਰਹੀ, ਕਿਸੇ ਪਾਸੋਂ ਜੀ। ਤੇ ਮਿੰਟੂ ਜੀ, ਅੱਗੇ ਵਧਦੇ ਆ। ਪੰਜਾਬ ਵਿੱਚ ਸਕੂਲਾਂ ਦੇ ਸੈਂਕੜੇ ਕਮਰੇ ਜਿਹੜੇ ਆ ਉਹ ਅਨਸੇਫ ਨੇ, ਬਹੁਤਿਆਂ ਥੱਲੇ ਹੋ ਰਹੀ ਆ ਪੜ੍ਹਾਈ। ਇਹ ਚਿੰਤਾ
ਚਿੰਤਾ ਦਾ ਵਿਸ਼ਾ ਹੈ ਜੀ, ਕਿਉਂਕਿ 2215 ਕਮਰੇ ਕੰਡਮ ਨੇ ਇਹ RTI ਮੰਗੀ। ਕਿਸੇ ਸ਼ਖਸ ਨੇ ਉਹਨੇ ਮੈਨੂੰ ਭੇਜੀ RTI ਦੀ ਕਾਪੀ, ਮੈਂ ਤੇ ਆਪ ਪੜ੍ਹ ਕੇ ਹੈਰਾਨ ਰਹਿ ਗਿਆ। 2215 ਕਮਰੇ ਜਿਹੜੇ ਅਨਸੇਫ ਆ ਤੇ ਬਹੁਤਿਆਂ ਚ ਪੜ੍ਹਾਈ ਚ ਹੁੰਦੀ ਹੈ ਜੀ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਕਮਰਿਆਂ ਦੀ ਮੁਰੰਮਤ ਜਾਂ ਨਵ ਉਸਾਰੀ ਲਈ 2015-16 ਸਾਲ 2015-16 ਦਾ ਜਿਹੜਾ ਫਾਈਨੈਂਸ਼ੀਅਲੀ ਸਾਲ ਸੀਗਾ, ਉਹਦੇ ਵਿੱਚ ਮਾਤਰ 95 ਕਰੋੜ ਰੁਪਇਆ ਖਰਚ ਹੋਇਆ ਜੀ। ਪਰ 95 ਕਰੋੜ ਰੁਪਇਆ ਬੜੀ ਤੁੱਛ ਰਾਸ਼ੀ ਹੈ। ਮੈਂ ਇੱਕ ਕਿਸੇ ਸਿਆਣੇ ਬੰਦੇ ਨੂੰ ਇਸ ਖੇਤਰ ਦੇ ਨੂੰ ਉਹਨੂੰ ਸੰਪਰਕ ਕੀਤਾ ਕਿ ਕਿੰਨਾ ਕੁ ਪੈਸਾ ਚਾਹੀਦਾ ਜੇ ਘੱਟੋ ਘੱਟ ਕਮਰੇ ਸਾਡੇ ਜਿਹੜੇ ਜਾਂ 4 ਦੀਵਾਰੀ ਸਕੂਲਾਂ ਦੀ ਕਿ ਉਹ ਠੀਕ ਠਾਕ ਹੋ ਜਾਵੇ। ਚਲੋ ਬਹੁਤ ਹੀ ਵਧੀਆ ਤਾਂ ਨਹੀਂ, ਉਹਨਾਂ ਨੇ ਕਿਹਾ ਸੀ ਕਿ ਘੱਟੋ ਘੱਟ ਇੱਕ ਸਾਲ 'ਚ 500 ਕਰੋੜ ਰੁਪਇਆ ਖਰਚਣ ਦੀ ਜ਼ਰੂਰਤ ਆ, ਫਿਰ ਜਾ ਕੇ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਮੁਹਾਂਦਰਾ ਥੋੜਾ ਜਿਹਾ ਠੀਕ ਹੋਏਗਾ। ਉਹ ਦੱਸਦੇ ਆ ਕਿ ਬਹੁਤੇ ਸਕੂਲਾਂ ਦੇ ਵਿੱਚ ਜਿਵੇਂ ਆ ਬਾਰਡਰ ਏਰੀਏ ਦੇ ਆ, ਕੰਢੀ ਏਰੀਏ ਦੇ ਆ, ਇਹਨਾਂ ਸਕੂਲਾਂ 'ਚ 4 ਦੀਵਾਰੀ ਕਈਆਂ 'ਚ ਹੈ ਹੀ ਨਹੀਂ। ਉੱਥੇ ਹੀ ਵਿਦਿਆਰਥੀ ਹੈ ਤੇ ਉੱਥੇ ਹੀ ਉਹ ਜਿਹੜੇ ਨੀਲ ਗਊ ਫਿਰਦੀ ਹੈ ਤੇ ਚਿੱਟੀ ਗਊ ਫਿਰਦੀ ਹੈ, ਕੋਈ ਉਧਰੋਂ ਜਾਨਵਰ ਆ ਗਿਆ, ਕੋਈ ਉਧਰੋਂ ਆ ਗਿਆ। ਬਹੁਤੇ ਜਵਾਕ ਤੇ ਢੱਗਿਆਂ ਬੱਚਿਆਂ ਦੇ ਮਗਰ ਹੀ ਲੱਗੇ ਫਿਰਦੇ ਆ, ਉਹਨਾਂ ਨੂੰ ਭਜਾਉਣ 'ਚ, ਉਹਨਾਂ ਨੂੰ ਕੱਢਣ 'ਚ ਹੀ ਰਹਿੰਦੇ ਆ। ਸੋ ਇਹ ਸਾਡੇ ਸਕੂਲਾਂ ਦੀ ਬੜੀ ਬੰਜਰ ਤਸਵੀਰ ਆ, ਜਿਹਦੇ 'ਚ ਕਿਤੇ ਵੀ ਹਰਿਆਲੀ ਨਜ਼ਰ ਨਹੀਂ ਆਉਂਦੀ। ਔਰ ਜੇ ਆਪਾਂ ਗੱਲ ਕਰੀਏ ਕਿ ਇੱਥੇ ਕਿਉਂ ਨਹੀਂ ਇਹ ਸਭ ਕਿਉਂ ਨਹੀਂ ਕੀਤਾ ਜਾ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਕਿਉਂਕਿ ਹੁਣ ਇਹਨਾਂ ਸਕੂਲਾਂ ਦੀ ਜ਼ਰੂਰਤ ਇਹਨਾਂ ਨੂੰ ਰਹੀ ਨਹੀਂ ਗਈ। ਬਾਬੂ ਕਲਰਕ ਜਿਹੜੇ ਚਾਹੀਦੇ ਆ ਜਿੰਨੇ ਕੁ, ਉਹ ਇਹਨਾਂ ਨੂੰ ਨਿੱਜੀ ਸਕੂਲਾਂ 'ਚੋਂ ਆਪਣੇ ਲਾਣੇ ਬਾਣੇ 'ਚ ਮਿਲ ਜਾਂਦੇ ਆ। ਜਿਹੜੇ ਅਮੀਰਾਂ ਦੇ ਬੱਚੇ ਉਹਨੇ ਕੁ ਪੜ੍ਹ ਜਾਂਦੇ, ਉਹਨੇ ਕੁ ਲਿਖ ਜਾਂਦੇ ਆ, ਉਹ ਦੇਸ਼ ਨੂੰ ਚਲਾਉਣ ਲਈ ਵਾਧੂ ਆ। ਜਿਹੜੀ ਇਹ ਜਨਤਾ ਉਹ ਤੇ ਕਹਿੰਦੇ ਆ ਕਿ 8-10 ਤੱਕ ਇੱਥੇ ਹੀ ਰਹਿ ਜੇ, ਪਹੁੰਚੋ ਕਿ ਇੰਨਾ ਕੁ ਖੱਜਲ ਕਰੋ ਕਿ ਉੱਥੋਂ ਅੱਗੇ ਵਧੀ ਨਾ, 8ਵੀਂ ਤੱਕ ਪਾਸ ਕਰੀ ਚੱਲੋ, ਨਾਲੇ ਰੇਸ਼ੋ ਬਣ ਜੇਗੀ। 9ਵੀਂ 10ਵੀਂ ਇਹਨਾਂ ਨੇ ਲੰਘਣੀ ਨਹੀਂ, ਉੱਥੇ ਤੁਰੇ ਫਿਰਨਗੇ ਦੂਜਿਆਂ ਦਾ ਕੰਮ ਕਾਰ ਕਰਦੇ। ਸੋ ਇਸ ਕਰਕੇ ਸਰਕਾਰੀ ਸਕੂਲਾਂ ਨੂੰ ਬਿਲਕੁਲ ਹਾਸ਼ੀਆਗ੍ਰਸਤ ਕਰ ਦਿੱਤਾ ਗਿਆ। ਕਮਾਲ ਦੀ ਗੱਲ ਤੇ ਇਹ ਹੈ ਕਮਰੇ 2215 ਕੰਡਮ ਨੇ ਤੇ 30,000 ਅਸਾਮੀਆਂ ਸ਼ਾਰਟ ਨੇ ਸਾਡੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ। ਜੇ 30,000 ਅਧਿਆਪਕ ਤੁਹਾਡੇ 15,000 16,000 ਕਰੀਬ ਆਪਣੇ ਸਕੂਲ ਆ, 16,000 ਸਕੂਲਾਂ ਦੇ ਵਿੱਚ ਇੰਨੀ ਵੱਡੀ ਅਸਾਮੀ ਹੈ ਜਿਹੜੀ ਉਹ ਸ਼ਾਰਟ ਹੈ, ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਉੱਥੇ ਹੁੰਦਾ ਕੀ। ਹੁਣ ਜਿਹੜੇ ਅਧਿਆਪਕ ਹੈ ਨੇ ਉਹ ਕੀ ਕਰਦੇ ਆ, ਉਹ ਇਹਨਾਂ ਦੇ ਅਧਿਆਪਕ ਘੱਟ ਤੇ ਜਿਵੇਂ ਕਹਿ ਲਈਏ ਸੀਰੀ ਕਲਰਕ ਜ਼ਿਆਦੇ ਆ ਜੀ। ਯਾਨੀ ਉਹ ਸੀਰੀ ਰੱਖੇ ਹੋਏ ਕਲਰਕੀ ਕੰਮ ਉਹਨਾਂ ਤੋਂ ਲਈ ਜਾਂਦੇ, ਕਦੇ ਉਹਨਾਂ ਦੀਆਂ ਵੋਟਾਂ ਬਣਾ ਦਿਓ ਜੀ, ਕਦੇ ਉਹਨਾਂ ਦਾ ਆਹ ਕਰ ਦਿਓ, ਕਦੇ ਉਹ ਕਰ ਦਿਓ। ਉਹਨਾਂ ਨੂੰ ਕਲਰਕ ਬਣਾ ਕੇ ਰੱਖ ਦਿੱਤਾ ਜਿਹੜੇ ਹੈਗੇ ਆ। ਸੋ ਸਾਰੇ ਪਾਸਿਓਂ ਸਰਕਾਰੀ ਸਕੂਲਾਂ ਦਾ ਜਿਹੜਾ ਹਾਲ ਆ ਉਹ ਰਾਮ ਭਰੋਸੇ ਆ, ਉਹ ਅੱਲਾ ਭਰੋਸੇ ਆ। ਇਹਨਾਂ ਦੇ ਪੱਲੇ ਜੋ ਹੈਗਾ ਉਹ ਇਹ ਹੈਗਾ, ਜਦੋਂ ਸਾਲ ਕੁ ਬਾਅਦ ਰਿਜ਼ਲਟ ਆਉਂਦਾ ਉਦੋਂ ਦਲਜੀਤ ਸਿੰਘ ਚੀਮਾ ਸੱਦ ਲੈਂਦਾ ਸਾਰਿਆਂ ਨੂੰ, ਮੈਂ ਜੀ ਅਧਿਆਪਕਾਂ ਦੀ ਕਲਾਸ ਲੈਣ ਲੱਗਾ। ਉਹ ਕਲਾਸ ਤੇ ਤੁਹਾਡੀ ਲੱਗਣ ਵਾਲੀ ਹੈ ਜੀ। ਬਹੁਤ ਮਾੜਾ ਹਾਲ ਜਿਹੜਾ ਜਿਨ੍ਹਾਂ ਨੇ ਟੋਟਲੀ ਕਰ ਦਿੱਤਾ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਅਰੁਣ ਜੇਤਲੀ ਦਾ ਅੰਮ੍ਰਿਤਸਰ ਵਾਲਾ ਪ੍ਰੋਗਰਾਮ ਕਹਿ ਸਕਦੇ ਹਾਂ ਵੀ ਫੇਲ ਹੀ ਰਿਹਾ। ਬਾਦਲਾਂ ਨੂੰ ਬਾਂਹ ਵੀ ਨਾ ਫੜਾਈ। ਇਹ ਬਾਦਲ ਉਹਨੂੰ ਅੰਮ੍ਰਿਤਸਰ ਬੁਲਾ ਕੇ ਦੁਬਾਰਾ ਹਾਰ ਦਾ ਅਹਿਸਾਸ ਕਰਾਉਣਾ ਚਾਹੁੰਦੇ ਨੇ। ਉਹ ਕਹਿੰਦੇ ਕਿ ਆਈ ਵੇਖ ਲਾ ਯਾਦਗਾਰ ਤੇਰੀ ਜੀ। ਬਠਿੰਡੇ ਦੇ ਵਿੱਚ ਵੀ ਜਿਹੜਾ ਪ੍ਰੋਗਰਾਮ ਸੀ ਜੇਤਲੀ ਸਾਹਿਬ ਦਾ, ਉਹ ਵੀ ਪ੍ਰੋਗਰਾਮ ਜਿਹੜਾ ਸੀ ਹਾਈਜੈਕ ਕਰ ਲਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਕਿਉਂਕਿ ਜਦੋਂ ਇਨਵੀਟੇਸ਼ਨ ਕਾਰਡ ਵੰਡ ਦਿੱਤੇ ਗਏ ਬਠਿੰਡੇ ਵਾਲੇ ਪ੍ਰੋਗਰਾਮ ਦੇ, ਉਹਦੇ 'ਚ ਕਿਤੇ ਵੀ ਨਾਂ ਨਹੀਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ। ਉਹ ਪ੍ਰੋਗਰਾਮ ਸ਼ੁਰੂ ਹੋਇਆ, ਅਚਨਚੇਤ ਉਹ ਆਉਂਦੇ ਨੇ, ਨਾਲ ਦੀ ਨਾਲ ਸਕਰੀਨਾਂ ਚੱਲ ਪੈਂਦੀਆਂ ਨੇ, ਨਾਲ ਦੀ ਨਾਲ ਜਕਾਰੇ ਚੱਲਣ ਲੱਗ ਪੈਂਦੇ, ਸਭ ਕੁਛ ਚੱਲਣ ਲੱਗ ਪੈਂਦਾ। ਉੱਥੇ ਫਿਰ ਉਹਨਾਂ ਦਾ ਹੀ ਤੁਹਾਨੂੰ ਪਤਾ ਕਿ ਆਵਾਜ਼ਾਂ ਵੱਜਦਾ, ਦੂਜੇ ਦੇ ਸਾਰੇ ਚੁੱਪ ਹੋ ਜਾਂਦੇ ਆ। ਉਹ ਆਪਣੀ ਧਰਮ ਪਤਨੀ ਦੀ ਗੱਲਾਂ ਹੀ ਕੱਟੀ ਗਏ ਕੱਲ। ਉਹਨਾਂ ਦੀ ਜਿਹੜੀ ਸੁਪਤਨੀ ਹੈ ਬੀਬਾ ਹਰਸਿਮਰਤ ਕੌਰ ਬਾਦਲ, ਉਹ ਕਹਿੰਦੀ ਜੀ ਕਿ ਸਾਨੂੰ ਵਿਸ਼ੇਸ਼ ਰਿਆਇਤਾਂ ਦਿਓ, ਸਾਡੀ ਇੰਡਸਟਰੀ ਹੈ ਜਿਹੜੀ ਪਹਾੜੀ ਏਰੀਏ ਵੱਲ ਕੂਚ ਕਰ ਰਹੀ ਹੈ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਕੋਈ ਜ਼ਰੂਰਤ ਹੀ ਨਹੀਂ, ਕਹਿੰਦੇ ਅਸੀਂ ਤੇ ਪਹਿਲਾਂ ਹੀ ਉਹਨਾਂ ਨੂੰ 5 ਰੁਪਏ ਦਿੰਨੇ ਆ ਦਰ ਜਿਹੜੀ ਬਿਜਲੀ ਦੀ, ਔਰ ਅਸੀਂ ਵਾਧੂ ਉਹਨਾਂ ਲਈ ਜਿਹੜੇ ਗੱਫੇ ਦਿੱਤੇ ਆ, ਲੋੜ ਹੀ ਨਹੀਂ ਸਾਨੂੰ ਤੇ। ਸੋ ਉਹ ਆਪਣੇ ਧਰਮ ਪਤਨੀ ਦੀ ਗੱਲ ਨੂੰ ਕੱਟ ਗਏ। ਪਰ ਜੋ ਉੱਥੇ ਸੀ ਬਠਿੰਡੇ, ਉਹ ਤੋਂ ਭਿੰਨ ਸੀ ਅੰਮ੍ਰਿਤਸਰ, ਕਿਉਂਕਿ ਬਠਿੰਡਾ ਜਿਹੜਾ ਉਹ ਬਾਦਲਾਂ ਦਾ ਗੜ੍ਹ ਆ। ਇੱਥੇ ਕੁਰਸੀਆਂ ਖਾਲੀ ਰੱਖ ਵੀ ਸਕਦੇ ਸਨ, ਪਰ ਜੇ ਰੱਖਦੇ ਤੇ ਫਿਰ ਆਪਦੀ ਮੁੱਛ ਹੈ ਜਿਹੜੀ ਉਹ ਨਹੀਂ ਸੀ ਰਹਿੰਦੀ। ਉੱਥੇ ਅੰਮ੍ਰਿਤਸਰ ਦੇ ਵਿੱਚ ਤੇ ਬਿਲਕੁਲ ਉੱਲੂ ਬੋਲਦੇ ਪਏ ਸਨ। ਪੰਡਾਲ ਦੇ ਪਿਛਲੇ ਪਾਸੇ ਕੋਈ ਵੀ ਨਹੀਂ ਸੀਗਾ, ਨਾ
ਤੇਰੀ ਕੁਰਸੀ ਤੇ ਹੌਲਦਾਰ ਨਜ਼ਾਰੇ ਲੈਂਦਾ, ਉੱਥੇ ਹੌਲਦਾਰ ਬੈਠਾ ਹੀ ਇੱਕ ਦੀਦਾ ਸੀਗਾ, ਬਹੁਤ ਸਾਰੀਆਂ ਕੁਰਸੀਆਂ ਤੇ ਕੋਈ ਨਹੀਂ, ਕੋਈ ਉੱਥੇ ਬੰਦਾ ਨਹੀਂ ਸੀਗਾ। ਅਗਲੇ ਪਾਸੇ ਕੁਛ ਭੀੜ ਸੀ, ਦੱਸਦੇ ਆ ਕਿ 14,000 ਬੰਦੇ ਲਈ ਇਹਨਾਂ ਨੇ ਪ੍ਰਬੰਧ ਕੀਤਾ ਸੀ, ਪਰ ਜਦੋਂ ਜੇਤਲੀ ਬੋਲਿਆ ਉਦੋਂ 1400 ਵੀ ਨਹੀਂ ਸੀਗਾ। ਸਾਰੇ ਨਿਕਲ ਕੇ ਜਿੰਨੇ ਆਏ ਸੀਗੇ। ਇਹਨਾਂ ਪ੍ਰੋਗਰਾਮ 3 ਘੰਟੇ ਦਾ ਰੱਖਿਆ ਸੀ, ਘੰਟੇ ਚ ਸਮੇਟਤਾ। ਜਦੋਂ ਪਿੱਛੇ ਵੇਖਿਆ ਕੁਰਸੀਆਂ ਵੀ ਲਾਲ ਸਨ, ਦੂਰੋਂ ਚਮਕਦੀਆਂ ਸੀਗੀਆਂ, ਤੇ ਖਾਲੀ ਕੁਰਸੀ ਹੀ ਛਣਕਦੀ, ਉੱਤੇ ਨਿਧੀ ਦੀ ਭੀੜ। ਉਹ ਸਾਰਾ ਕੁਛ ਪੰਡਾਲ ਹੈ ਜਿਹੜਾ ਪਿਛਲੇ ਪਾਸੇ ਬਿਲਕੁਲ ਖਾਲੀ ਸੀਗਾ। ਜੇਤਲੀ ਸਾਹਿਬ ਦੇ ਇਸ ਪੰਡਾਲ ਦੇ ਹਸ਼ਰ ਨੂੰ ਵੇਖ ਕੇ ਲੱਗਦਾ ਸੀ ਕਿ ਸੀਟ ਅਗਲੀ ਵਾਰ ਵੀ ਪੱਕੀ ਹੈ ਜੇ ਲੜੀ ਇਹਨਾਂ ਨੇ। ਜੇਤਲੀ ਸਾਹਿਬ ਫਿਰ ਥੋੜਾ ਬਹੁਤ ਤੇ ਉਹਨਾਂ ਨੇ ਕੁਛ ਕਰਕੇ ਹੀ ਜਾਣਾ ਸੀਗਾ। ਇਹਨਾਂ ਨੇ ਮੰਗਾਂ ਰੱਖੀਆਂ ਕਿ ਜੋ ਸਾਡੇ ਬਾਰਡਰ ਏਰੀਏ ਦੇ ਆ ਉਹਨਾਂ ਲਈ ਵਿਸ਼ੇਸ਼ ਪੈਕੇਜ ਦਿਓ, ਇੱਕੋ ਜਿਹੜੀ ਨਹਿਰ ਆ ਬਿਸਤ ਦੁਆਬ ਜਿਹਨੂੰ ਕਹਿ ਦਿੰਦੇ ਆ, ਉਹਦੇ ਲਈ ਮੁਰੰਮਤ ਲਈ ਪੈਸੇ ਦਿਓ, ਇਸ ਤਰ੍ਹਾਂ ਕੋਈ ਵਿਸ਼ੇਸ਼ ਆਰਥਿਕ ਪੈਕੇਜ ਦਿਓ। ਉਹ ਜੇਤਲੀ ਇੰਨਾ ਕਿਹਾ ਪਿਆ ਸੀ, ਉਹਨੇ ਭਰੋਸਾ ਵੀ ਨਹੀਂ ਦਿੱਤਾ ਪੈਸੇ ਦੇਣ ਦੀ, ਤਾਂ ਗੱਲ ਹੀ ਦੂਰ ਹੈ। ਉਹ ਚੁੱਪ ਕਰਕੇ ਬੰਦ ਕਰਕੇ ਆਪਣਾ ਭਾਸ਼ਣ ਵਾਲਾ ਵਾਜਾ ਤੇ ਉੱਥੋਂ ਚੱਲ ਨਿਕਲਿਆ, ਕਿਉਂਕਿ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ। ਹੁਣ ਇਹ ਜਿਹੜੀ ਚੀਜ਼ ਵਾਪਰੀ ਹੈ ਪਿਛਲੀ ਵਾਰੀ ਨਰਿੰਦਰ ਮੋਦੀ ਨਾਲ ਵੀ ਵਾਪਰੀ ਸੀ, ਜਦੋਂ ਏਅਰਪੋਰਟ ਦਾ ਉਦਘਾਟਨ ਕਰਨ ਆਇਆ, ਜੇਤਲੀ ਨਾਲ ਵੀ ਵਾਪਰ ਗਈ। ਹੁਣ ਇਹਨਾਂ ਨੂੰ ਡਰ ਸੀਗਾ ਕਿ ਯੋਗਾ ਦਿਹਾੜੇ ਤੇ ਕਿਤੇ ਸਾਡਾ ਬਿਲਕੁਲ ਹੀ ਨਾ ਪੱਠਾ ਬਹਿ ਜੇ, ਇਸ ਕਰਕੇ ਇਹਨਾਂ ਨੇ 3 ਦਿਨ ਪਹਿਲਾਂ ਹੀ ਵਿਦਿਆਰਥੀ ਸੀਗੇ ਜਿਹੜੇ ਲਾਗੇ ਬੰਨੇ 4-5 ਜ਼ਿਲ੍ਹਿਆਂ ਦੇ, 3 ਦਿਨ ਪਹਿਲਾਂ ਹੀ ਸਕੂਲਾਂ ਚ ਤਾੜ ਛੱਡੇ ਸਨ ਕਿ ਇਹ ਭੀੜ ਜੁਟਾਈ ਜਾਵੇ। ਅਧਿਆਪਕ ਅੰਮ੍ਰਿਤਸਰ ਤੋਂ ਜਿਹੜੇ ਅਧਿਆਪਕ ਹੈ, ਕਾਲਜਾਂ ਦੇ ਲੈਕਚਰਾਰ ਆ, ਇਹਨਾਂ ਸਾਰਿਆਂ ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਕਿ ਤੁਸੀਂ ਜਾਣਾ ਹੀ ਜਾਣਾ ਉਸ ਪ੍ਰੋਗਰਾਮ ਦੇ ਵਿੱਚ। ਸੋ ਇੱਥੇ ਹੁਣ ਭੀੜ ਤਾਂ ਬੇਸ਼ੱਕ ਜੁਟਾ ਲਈ ਜਾਏਗੀ, ਪਰ ਜੋ ਜੇਤਲੀ ਸਾਹਿਬ ਦੇ ਨਾਲ ਹੋਈ ਹੈ, ਜੇਤਲੀ ਸਾਹਿਬ ਦੇ ਨਾਲ ਤੇ ਜੱਗੋ ਤੇਰ ਵੀ ਦੂਜੀ ਵਾਰ ਹੋ ਗਈ ਅੰਮ੍ਰਿਤਸਰੋਂ। ਮੈਨੂੰ ਨਹੀਂ ਲੱਗਦਾ ਕਿ ਹੁਣ ਛੇਤੀ ਅੰਮ੍ਰਿਤਸਰ ਆਉਣਗੇ, ਪਰ ਅੰਮ੍ਰਿਤਸਰੀਆਂ ਦੀ ਇਹ ਬੇਰੁਖੀ ਸਾਰੇ ਪੰਜਾਬ ਤੇ ਭਾਰੀ ਪੈਂਦੀ ਹੈ। ਪਿਛਲੀ ਵਾਰੀ ਵੀ ਦੇਖਿਆ, ਅੱਗੇ ਵੀ ਦੇਖਾਂਗੇ। ਹੁਣ ਕਰੀਏ ਵੀ ਕੀ, ਇਹੋ ਜਿਹੇ ਨੂੰ ਜਿਤਾ ਕੇ ਫਾਇਦਾ ਵੀ ਕੀ ਆ? ਅੱਗੇ ਜਿਹੜਾ ਜੀ ਆਪਾਂ ਵਧਦੇ ਵੀ ਕੀ ਫਾਇਦਾ। ਬਿਲਕੁਲ ਜੀ, ਖਜ਼ਾਨਾ ਮੰਤਰੀ ਬਣ ਗਿਆ ਜੀ। ਦੇਖ ਲਓ, ਸਾਬਕਾ MLA ਦਾ ਸਮਾਨ ਸੜਕ ਤੇ ਸੁੱਟਿਆ। ਇਹ ਸ਼ਿੰਗਾਰਾ ਰਾਮ ਸੁਗੜਾ ਹੁੰਦਾ ਸੀਗਾ ਬਹੁਜਨ ਸਮਾਜ ਪਾਰਟੀ ਦਾ 1990 ਦੇ ਦਹਾਕੇ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਇਹ ਧਾਕੜ ਨੇਤਾ ਸੀ ਕਿਸੇ ਸਮੇਂ ਦਾ। ਬਹੁਜਨ ਸਮਾਜ ਪਾਰਟੀ ਵੱਲੋਂ 2 ਵਾਰ ਮੇਰੇ ਖਿਆਲ ਦੇ ਨਾਲ MLA ਬਣਿਆ। ਪਰ ਜਦੋਂ ਸਿਆਸਤਦਾਨ ਦੇ ਸਿਤਾਰੇ ਗਰਦਸ਼ ਚਲੇ ਜਾਣ ਤੇ ਫਿਰ ਉਦੋਂ ਸਾਰੀਆਂ ਕਹਾਣੀਆਂ ਪੁੱਠੀਆਂ ਪੈਂਦੀਆਂ, ਕਈ ਵਾਰ ਤੱਪੜ ਵੀ ਰੋਲ ਜਾਂਦੇ ਆ। ਇਹੀ ਗੱਲ ਸ਼ਿੰਗਾਰਾ ਰਾਮ ਹੋਰਾਂ ਨਾਲ ਹੋਈ, ਵਿਚਾਰਿਆਂ ਦੇ ਤੱਪੜ ਰੋਲ ਕੇ। ਸ਼ਾਇਦ ਕਹਾਵਤ ਜਿਹੜੀ ਤੱਪੜ ਰੋਲਣਾ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਣੀ ਹੈ। ਇਹ ਨਹਿਰੀ ਵਿਭਾਗ ਦੇ ਕੁਆਟਰਾਂ 'ਚ ਰਹਿ ਰਹੇ ਸਨ ਗੜਸ਼ੰਕਰ ਦੇ ਲਾਗੇ, ਔਰ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੀ ਠਾਰ ਇੱਥੇ ਹੀ ਸੀਗੀ। ਤਕਰੀਬਨ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 20 ਸਾਲ ਤੋਂ ਉੱਤੇ ਵਕਫਾ ਹੋ ਗਿਆ ਸੀ, ਇਹਨਾਂ ਕੁਆਟਰਾਂ ਦੇ ਵਿੱਚ ਹੀ ਡੇਰਾ ਲਾਇਆ ਸੀਗਾ। ਕੱਲ ਤੜਕੇ ਪੁਲਿਸ ਆਈ ਹੈ, ਨਾਲ ਵਿਭਾਗ ਦੇ ਕਾਫੀ ਕਰਮਚਾਰੀ ਆਏ ਆ। ਉਹਨਾਂ ਨੇ ਸਾਰਾ ਜਿਹੜਾ ਭਾਂਡਾ ਟਿੰਡਾ ਸੀ, ਡੰਡਾ ਡੋਰਾ ਸੀਗਾ, ਜਿਹੜਾ ਚੁੱਕ ਕੇ ਬਾਹਰ ਮਾਰਿਆ। ਔਰ ਦਰਦ ਵਾਲੀ ਗੱਲ ਤਾਂ ਇਹ ਹੈ ਕਿ ਇੱਕ 6 ਸਾਲ ਦੀ ਬੱਚੀ ਸੀ ਇਹਨਾਂ ਦੀ, ਉਹ ਵਿਚਾਰੀ ਸਮਾਨ ਤੇ ਬੈਠੀ, ਕਦੇ ਖਿਡੌਣੇ ਵੱਲ ਵਹਿੰਦੀ ਸੀ, ਕਦੇ ਸਮਾਨ ਵੱਲ ਵਹਿੰਦੀ ਸੀ, ਤੇ ਕਦੇ ਉੱਤੇ ਅਸਮਾਨ ਵੱਲ ਵਹਿੰਦੀ ਸੀ ਕਿ ਹੁਣ ਖਿਡੌਣੇ ਕਿੱਧਰ ਜਾਣਗੇ, ਹੁਣ ਖੇਡਾਂ ਕਿੱਧਰ ਜਾਣਗੀਆਂ, ਤੇ ਹੁਣ ਅਸੀਂ ਕਿੱਧਰ ਜਾਵਾਂਗੇ। ਪਰ ਜਿਹੜਾ ਵਿਭਾਗ ਆ ਉਹ ਆਪਣੀ ਥਾਂ ਤੇ ਤਰਕ ਦੇ ਰਿਹਾ ਕਿ ਅਸੀਂ ਇਹਨੂੰ ਨੋਟਿਸ ਕਈ ਵਾਰ ਦੇ ਚੁੱਕੇ ਹਾਂ। ਸ਼ਿੰਗਾਰਾ ਰਾਮ ਕਹਿੰਦਾ ਕਿ ਮੈਨੂੰ ਇਹਨਾਂ ਨੇ ਸੂਚਨਾ ਨਹੀਂ ਦਿੱਤੀ, ਮੈਂ ਇਹਨਾਂ ਦੀਆਂ ਮਿੰਨਤਾਂ ਵੀ ਕਰਦਾ ਰਿਹਾ ਕਿ ਮੈਨੂੰ ਮੋਹਲਤ ਦੇ ਦਿਓ, ਪਰ ਇਹਨਾਂ ਨੇ ਮੈਨੂੰ ਮੋਹਲਤ ਵੀ ਨਹੀਂ ਦਿੱਤੀ। ਸੋ ਦੋਨੇ ਧਿਰਾਂ ਇੱਕ ਦੂਜੇ ਨੂੰ ਝੂਠਾ ਠਹਿਰਾ ਰਹੀਆਂ, ਪਰ ਪਤਾ ਨਹੀਂ ਝੂਠਾ ਕੌਣ ਆ। ਇੱਕ ਸੱਚ ਜ਼ਰੂਰ ਆ ਕਿ ਦੇਖੋ, ਇੰਨੇ ਲੰਮੇ ਸਮੇਂ ਤੋਂ ਤੁਸੀਂ ਵਿਧਾਇਕ ਨਹੀਂ, ਪਰ ਰੈਸ਼ ਤੁਸੀਂ ਸਰਕਾਰੀ ਥਾਂ ਤੇ ਰੱਖੀ ਹੈ, ਇਹ ਗਲਤ ਗੱਲ ਆ। ਹਾਂ, ਇੱਕ ਸੱਚ ਇਹ ਵੀ ਹੈ ਕਿ ਲੁਟੀਅਨਸ ਦੇ ਜਿਹੜੇ ਇਹਨਾਂ ਲਈ ਫਲੈਟ ਹੁੰਦੇ, ਇਹਨਾਂ ਲਈ ਵੱਡੇ ਆਲੀਸ਼ਾਨ ਮਹਿਲ ਹੀ ਕਹਿ ਲਈਏ, ਉਹਨਾਂ ਤੇ ਹਾਰੇ ਲੋਕ ਸਾਲਾਂ ਬੱਧੀ ਕਬਜ਼ਾ ਕਰਕੇ ਬੈਠੇ ਰਹੇ ਆ ਔਰ ਬੈਠੇ ਹਨ।
ਜੀ ਪਰ ਜੀ ਇਸ ਸ਼ਿੰਗਾਰਾ ਰਾਮ ਤੇ ਜਿਹੜਾ ਸੀਗਾ ਜ਼ੋਰ ਚੱਲ ਗਿਆ। ਪਰ ਇਹ ਸੱਚ ਹੈ ਕਿ ਇਹਨਾਂ ਨੂੰ ਨਿਯਮਾਂ ਮੁਤਾਬਕ ਸਰਕਾਰੀ ਰਿਹਾਇਸ਼ ਛੱਡਣੀ ਚਾਹੀਦੀ ਸੀ। ਔਰ ਦੂਜੀ ਗੱਲ, ਹੁਣ ਤੇ ਬਾਪੂ ਬਾਦਲ ਨੇ ਇਹਨਾਂ ਨੂੰ ਗੱਫਾ ਹੀ ਵੱਡਾ ਦਿੱਤਾ। ਰਿਟਾਇਰਮੈਂਟ ਵਾਲਿਆਂ ਨੂੰ ਵੀ 40-40 ਹਜ਼ਾਰ ਰੁਪਇਆ ਪੈਨਸ਼ਨ ਦੇਈ ਜਾਂਦੇ, ਘਾਟਾਂ ਕਾਹਦੀਆਂ ਨੇ। ਪਰ ਫਿਰ ਵੀ ਗੱਲ ਇਹ ਹੈ ਕਿ ਮੁਫਤ ਦਾ ਤੇਲ ਜੁੱਤੀ ਚ ਪਾਉਣ ਵਾਲੀ ਗੱਲ ਆ ਕਿ ਜਿੰਨਾ ਕੁ ਮਿਲਦਾ, ਜਿਹੜੇ ਪਾਸੋਂ ਮਿਲਦਾ, ਛੱਡਣ ਨੂੰ ਜੀ ਨਹੀਂ ਕਰਦਾ। ਪਰ ਸ਼ਿੰਗਾਰਾ ਰਾਮ ਦੇ ਨਾਲ ਜਿਹੜੀ ਹੋਈ ਮਾੜੀ ਹੈ। ਮਾੜੀ ਇਸ ਕਰਕੇ ਹੋਈ ਹੈ ਕਿ ਜੋ ਉਹਨਾਂ ਦਾ ਢੰਗ ਵਰਤਿਆ ਗਿਆ, ਜੋ ਉਹਨਾਂ ਦਾ ਸਮਾਨ ਕੱਢਣ ਦਾ, ਉਹ ਕਾਫੀ ਜਿਹੜਾ ਸੀ ਜ਼ਿਲਤ ਦੇਣ ਵਾਲਾ ਸੀਗਾ। ਐਸਾ ਨਹੀਂ ਸੀ ਹੋਣਾ ਚਾਹੀਦਾ। ਨੋਟਿਸ ਦੇ ਰਾਹੀਂ ਜਾਂ ਸਮਝਾ ਬੁਝਾ ਕੇ ਕੁਛ ਕੀਤਾ ਜਾਂਦਾ। ਪਰ ਖੈਰ, ਇਹ ਆਪਣੀਆਂ ਕਾਰਵਾਈਆਂ ਸ਼ਿੰਗਾਰਾ ਰਾਮ ਹੋਰੀ ਜਿਹੜੇ ਕਦੇ ਸਦਨ ਚ ਅਸੈਂਬਲੀ ਚ ਜਾਣ ਲੱਗਿਆ ਸਲੂਕ ਦੇ ਨਾਲ ਅੰਦਰ ਵੜਦੇ ਸੀ, ਕੱਲ ਬੇਹਯਾ ਹੋ ਕੇ ਨਿਕਲੇ, ਵਿਦਾ ਹੋਏ। ਜੀ ਜੀ ਪੰਜਾਬ ਨੇ 1.5 ਅਰਬ ਦੀ ਬਿਜਲੀ ਖਰੀਦੀ ਪਿਛਲੇ 5 ਦਿਨਾਂ ਦੇ ਵਿੱਚ। ਹਾਂਜੀ ਬਿਲਕੁਲ, 1.5 ਅਰਬ ਦੀ ਬਿਜਲੀ ਖਰੀਦੀ ਹੈ। ਤੇ ਜੇ ਅੱਜ ਵੀ ਮੀਂਹ ਨਾ ਪੈਂਦਾ, ਥੋੜੇ ਜਿਹੇ ਇਲਾਕਿਆਂ ਚ ਮੀਂਹ ਪੈ ਗਿਆ, ਚੰਡੀਗੜ੍ਹ ਇਹਨਾਂ ਇਲਾਕਿਆਂ ਚ ਪਿਆ, ਸ਼ਾਇਦ ਮੇਰੇ ਖਿਆਲ ਦੇ ਨਾਲ ਦੁਆਬੇ ਦੇ ਕੁਛ ਇਲਾਕਿਆਂ ਚ ਵੀ ਪਿਆ। ਜੇ ਮੀਂਹ ਨਾ ਪੈਂਦਾ ਤੇ ਇਹ ਖਰੀਦ ਜਿਹੜੀ ਹੈ ਹੋਰ ਵੱਧ ਜਾਣੀ ਸੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ। ਬਿਜਲੀ ਦੀ ਖਪਤ ਹੈ ਜਿਹੜੀ ਉਹ ਕੱਲ ਤੱਕ ਪੰਜਾਬ ਦੇ ਵਿੱਚ 23 ਲੱਖ ਯੂਨਿਟ ਨੂੰ ਪਹੁੰਚ ਚੁੱਕੀ ਸੀਗੀ ਜੀ। ਹੁਣ ਡਿਮਾਂਡ ਤੇ ਸਪਲਾਈ ਦੇ ਵਿੱਚ ਬੜਾ ਵੱਡਾ ਖੱਪਾ ਹੈ। ਉਸ ਖੱਪੇ ਨੂੰ ਪੂਰਾ ਕਰਨ ਲਈ ਇਹਨਾਂ ਨੇ ਔਸਤ ਜੇ ਕਹੀਏ ਤਾਂ 40-45 ਕਰੋੜ ਦੀ ਇੱਕ ਦਿਨ ਦੇ ਵਿੱਚ ਬਿਜਲੀ ਖਰੀਦੀ ਹੈ। ਹੁਣ ਆਹ 5-6 ਦਿਨਾਂ ਦਾ ਆંકੜਾ ਜਿਹੜਾ ਉਹ ਅਧਿਕਾਰਤ ਆંકੜਾ ਹੈ ਕਿ 1.5 ਅਰਬ ਦੀ ਪਾਵਰਕਾਮ ਨੇ ਬਿਜਲੀ ਹੈ ਜਿਹੜੀ ਉਹ ਰਾਜ ਤੋਂ ਬਾਹਰੋਂ ਖਰੀਦੀ ਹੈ। ਔਰ ਇਹਦੇ ਬਿਜਲੀ ਲਈ ਜਿਹੜਾ ਭੁਗਤਾਨ ਹੋਇਆ ਉਹ 1.5 ਅਰਬ ਵੱਖਰਾ ਹੈ। ਤੇ ਜੇ ਕੁੱਲ ਖਰੀਦ ਦੇ ਬਜਟ ਦੀ ਗੱਲ ਕਰੀਏ, ਉਹ ਹੈ ਮੇਰੇ ਖਿਆਲ ਦੇ ਨਾਲ 40,000 ਕਰੋੜ। 40,000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਨੇ ਰਾਖਵਾਂ ਰੱਖਿਆ ਇਸ ਸੀਜ਼ਨ ਵਾਸਤੇ ਬਿਜਲੀ ਖਰੀਦਣ ਲਈ। ਸੋ ਇਹ ਬੜੀ ਵੱਡੀ ਰਾਸ਼ੀ ਹੈ। ਹੁਣ ਦੇਖੋ, ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਾੜਾ ਰਿਹਾ। ਜੇ ਐਤਕੀ ਵੀ ਮਾੜਾ ਰਹਿ ਗਿਆ, ਖੁਦਾ ਨਾ ਖਾਸਤਾ, ਵੈਸੇ ਉਮੀਦ ਹੈ ਕਿ ਮੌਨਸੂਨ ਬਹੁਤ ਵਧੀਆ ਰਹੇਗਾ। ਪਰ ਜੇ ਪੰਜਾਬ ਤੇ ਇਸ ਵਾਰ ਵੀ ਜਿਹੜਾ ਮੌਨਸੂਨ ਹੈ ਉਹ ਦਗਾ ਕਰ ਜਾਂਦਾ ਹੈ ਤਾਂ ਫਿਰ ਇਹ ਖਰੀਦ ਹੈ ਜਿਹੜੀ ਵੱਧ ਵੀ ਸਕਦੀ ਹੈ। ਸਵਾਲ ਇਹ ਉੱਠਦਾ ਆ ਕਿ ਜਿਹੜਾ ਸੂਬਾ 2-3 ਮਹੀਨੇ ਦੇ ਸੀਜ਼ਨ ਲਈ 40,000 ਕਰੋੜ ਰੁਪਈਆ ਰੱਖਦਾ ਖਰੀਦ ਵਾਸਤੇ, ਉਹ ਸੂਬਾ ਆਪਣੇ ਆਪ ਨੂੰ ਸਰਪਲਸ ਆਖੇ ਤੇ ਫਿਰ ਦੂਜੇ ਰਾਜਾਂ ਵਾਲੇ ਸਾਨੂੰ ਇਹ ਨਾ ਕਹਿਣਗੇ ਕਿ ਤੁਹਾਡੇ ਦਿਮਾਗ ਦਾ ਚੈੱਕਅਪ ਕਰਾਈਏ ਕਿਤੇ। ਤੇ ਤੁਸੀਂ 40,000 ਕਰੋੜ ਦੀ ਬਿਜਲੀ ਖਰੀਦਦੇ ਹੋ 2-3 ਮਹੀਨਿਆਂ ਦੇ ਸੀਜ਼ਨ ਲਈ, ਔਰ ਤੁਸੀਂ ਕਹਿੰਦੇ ਹੋ ਅਸੀਂ ਬਿਜਲੀ ਸਰਪਲਸ ਤੁਸੀਂ ਕਾਹਦੇ ਹੋ? ਸੋ ਇਹ ਬਹੁਤ ਦਾਵਾ ਜਿਹੜਾ ਹਾਸੋਹੀਣ ਹੈ ਕਿ ਅਸੀਂ ਤੇ ਪਾਕਿਸਤਾਨ ਨੂੰ ਜੀ ਦੇਣ ਨੂੰ ਤਿਆਰ ਹੈ, ਸਾਡੀ ਲਾਈਨ ਖਿੱਚੋ, ਅਸੀਂ ਬਿਜਲੀ ਤੋਂ ਵਾਧੂ ਪੈਸਾ ਕਮਾ ਲਿਆ ਕਰਾਂਗੇ। ਸੋ ਸਾਰੇ ਦਾਅਵੇ ਫਿੱਕੇ ਲੱਗਦੇ ਆ। ਸਾਰੇ ਹੀ ਇਹਨਾਂ ਦੇ ਜਿਹੜੇ ਇਹ ਵੱਡੇ ਠੋਕੇ ਗਏ ਕਿ ਅਸੀਂ ਜੀ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਸੱਚ ਬਿਜਲੀ ਦਾ ਕੁਝ ਹੋ ਰਹੀ ਹੈ। ਇਹਨਾਂ ਨੇ ਤੇ ਇਹ ਵੀ ਦਾਅਵਾ ਕਰਤਾ ਸੀ ਇੱਕ ਵਾਰੀ ਕਿ ਮਾਨਸਾ ਦੇ ਕੋਲ ਬਣਾ ਵਾਲੀ ਜਿਹੜਾ ਉਹ ਬਣਿਆ ਤਾਪਘਰ, ਇਹਨਾਂ ਨੇ ਕਿਹਾ ਸੀ ਚੱਲ ਗਿਆ। ਲੋਕਾਂ ਨੇ ਰੌਲਾ ਪਾਇਆ, ਇਹਨਾਂ ਨੇ ਕਿਹਾ ਜੀ ਚਲਾ ਕੇ ਦਿਖਾ ਦਿਆਂਗੇ, ਤੇ ਉਹਦੇ ਚੋਂ ਧੂੰਆਂ ਕੱਢਤਾ ਇਹਨਾਂ ਨੇ। ਉਹ ਸਾਈਡ ਤੋਂ ਲੋਕਾਂ ਨੇ ਵੇਖਿਆ ਕਿ ਕਮਾਲ ਦੀ ਗੱਲ ਆ, ਮਾਨਸੇ ਤੋਂ ਬਣਾਲੀ ਦੀ ਦੂਰੀ ਹੈ ਜਿਹੜੀ ਉਹ ਹੈਗੀ 15-20 ਕਿਲੋਮੀਟਰ। ਰੇਲਵੇ ਟਰੈਕ ਬਣਿਆ ਨਹੀਂ, ਕੋਲਾ ਕਿਤੇ ਇਹਨਾਂ ਨੇ ਉਥੋਂ ਅਸਮਾਨ ਚ ਤੇ ਨਹੀਂ ਸੁੱਟਤਾ। ਉਹ ਕਈ ਆਖਣ ਜੀ ਜਥੇਦਾਰ ਕੋਲਿਆਂ ਵਾਲਾ ਹੈਗਾ ਕਿਤੇ, ਉਹ ਤਾਂ ਨਹੀਂ ਲੈ ਆ। ਪਰ ਸਾਰਿਆਂ ਨੇ ਪਤਾ ਕੀਤਾ ਕਿ ਕੋਲਾ ਤੇ ਕਿਤੇ ਹੈ ਨਹੀਂ ਸੀ। ਫੇਰ ਵੇਖਿਆ ਤੇ ਇਹਨਾਂ ਨੇ ਟਾਇਰ ਬਾਲ ਕੇ ਤੇ ਉਹ ਅੱਗ ਲਾ ਕੇ ਧੂੰਆਂ ਕੱਢਤਾ ਸੀ ਤੇ ਸਾਡਾ ਤਾਪਘਰ ਚੱਲ ਪਿਆ। ਬਿਜਲੀ ਬਣੀ ਨਹੀਂ, ਪਰ ਇਹਨਾਂ ਨੇ ਇੱਕ ਸੱਚ ਬਣਾ ਦਿੱਤਾ ਕਿ ਜੀ ਤਾਪਘਰ ਚੱਲ ਗਿਆ। ਖੈਰ ਤਾਪਘਰ ਬਣੇ, ਚਲਾਏ ਵੀ ਇਹਨਾਂ ਨੇ, ਔਰ ਵੱਡੀ ਸਫਲਤਾ ਹੈ। ਸਵਾਲ ਇਹੀ ਪੈਦਾ ਹੁੰਦਾ ਕਿ ਤੁਸੀਂ ਸਰਪਲਸ ਵਾਲਾ ਦਾਵਾ ਕਿਸ ਮੂੰਹ ਨਾਲ ਠੋਕਦੇ ਹੋ ਜਦੋਂ ਤੁਸੀਂ ਆਪਣੀ ਡਿਮਾਂਡ ਹੈ ਜਿਹੜੀ ਉਹ ਪੂਰੀ ਨਹੀਂ ਕਰ ਸਕਦੇ। ਫਿਰ ਵੀ ਚਲੋ ਠੀਕ ਹੈ, ਸਿਆਸਤ ਦਾ ਕੰਮ ਆ ਇਹੋ ਜਿਹਾ ਕੁਛ ਕਰਨਾ, ਦਾਅਵੇ ਕਰਨੇ, ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਸਾਡੇ ਭਾਰਤੀ ਸਿਆਸਤ ਦੀ ਸੱਭਿਅਤਾ ਦਾ ਅੰਗ ਹੈ। ਪਰ ਜਿਹੜਾ ਤੁਸੀਂ 40,000 ਕਰੋੜ ਰੁਪਈਆ ਇੱਕ ਸੀਜ਼ਨ ਤੇ ਬਰਬਾਦ ਕਰਦੇ ਹੋ ਜਨਤਾ ਦੀ ਕਮਾਈ ਦਾ, ਜਨਤਾ ਦੀ ਜੇਬ ਚੋਂ ਕੱਢੇ ਟੈਕਸ ਦਾ, ਤੇ ਕਿਉਂ ਨਹੀਂ ਤੁਸੀਂ ਉਸ ਪੈਸੇ ਦੇ ਨਾਲ ਸਰਕਾਰੀ ਤਾਪਘਰ ਲਾਉਂਦੇ, ਜਿਵੇਂ ਬਠਿੰਡੇ ਆ, ਰੋਪੜ ਆ, ਲਹਿਰੇ ਆ, ਤਾਂ ਤੁਸੀਂ ਉਹੋ ਜਿਹੇ ਬਿਜਲੀ ਘਰ ਸਰਕਾਰੀ ਲਾ ਲਓ।
ਦਫਾ ਕਰੋ ਨਿੱਜੀ ਕੰਪਨੀਆਂ ਨੂੰ, ਤੁਹਾਨੂੰ ਲੋੜ ਹੀ ਨਾ ਪਵੇ, ਨਾਲੇ ਲੋਕਾਂ ਨੂੰ ਬਿਜਲੀ ਸਸਤੀ ਮਿਲੇ। ਜੀ ਜੀ, ਪਰ ਜੇ ਸਸਤੀ ਮਿਲੇ ਤੇ ਜੇਬਾਂ 'ਚ ਕੀ ਜਾਵੇ। ਅਗਲੀ ਜਿਹੜੀ ਕਮਿਸ਼ਨ ਵੀ ਹੈ ਨਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਪੰਜਾਬ ਦੀਆਂ ਜੇਲ੍ਹਾਂ ਦਾ DGP ਤਲਬ। ਇਹ ਪਹਿਲਾਂ ਪੰਜਾਬ ਪੁਲਿਸ ਦਾ DGP ਤਲਬ ਕੀਤਾ ਸੀਗਾ ਜੀ ਵੇਰਕਾ ਹੋਰਾਂ ਨੇ, ਰਾਜ ਕੁਮਾਰ ਵੇਰਕਾ ਹੋਰੀ ਜੀ, ਜਿਹੜੇ ਅਨੁਸੂਚਿਤ ਜਾਤੀ ਜਨਜਾਤੀ ਦੇ ਵਾਈਸ ਚੇਅਰਮੈਨ ਆ, ਉਹਨਾਂ ਨੇ ਪਹਿਲਾਂ ਸੁਰੇਸ਼ ਅਰੋੜਾ ਨੂੰ ਤਲਬ ਕੀਤਾ ਸੀ, ਪਰ ਸੁਰੇਸ਼ ਅਰੋੜਾ ਜਾਨ ਛਡਾ ਗਿਆ। ਉਹ ਕਹਿੰਦਾ ਜੀ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ, ਜੇਲ੍ਹਾਂ ਵਾਲਾ DGP ਅੱਡ ਆ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਨਾ ਤਾਂ ਉਹਦਾ ਵੀ DGP ਆ, ਕੋਈ ਗੱਲ ਨਹੀਂ, ਅਸੀਂ ਉਹਨੂੰ ਬੁਲਾ ਲੈਂਦੇ ਹਾਂ। ਤੇ ਫਿਰ ਇਹਨਾਂ ਨੇ ਹੁਣ DGP ਨੂੰ ਤਲਬ ਕਰ ਲਿਆ। ਇਹ DGP ਸਾਹਿਬ ਹੁਣ ਪੇਸ਼ ਹੋਣਗੇ। ਮਸਲਾ ਇਹ ਹੈ ਕਿ ਜੋ ਦੋ ਅਕਾਲੀ ਲੀਡਰ ਸ਼ਿਵ ਲਾਲ ਡੋਡਾ ਤੇ ਨੀਰਜ ਅਰੋੜਾ ਦਾ ਕੰਪਰੋਮਾਈਜ਼ ਕਰਾਉਣ ਗਏ ਸਨ, ਉਹਨਾਂ ਦੋਵਾਂ ਲੀਡਰਾਂ ਦਾ ਹੁਣ ਜਿਹੜਾ ਗੁੱਡਾ ਬਹੁਤ ਜ਼ਿਆਦਾ ਵੱਜਾ ਪਿਆ ਜੀ। ਮੁੱਖ ਮੰਤਰੀ ਕੋਲ ਵੀ ਸਵਾਲ ਗਿਆ, ਪੱਤਰਕਾਰਾਂ ਨੇ ਮੁੱਦਾ ਉਠਾਇਆ, ਹਾਲਾਂਕਿ ਉਹ ਤੇ ਟੋਪੀ ਕਮਾ ਜਾਂਦੇ, ਤੁਹਾਨੂੰ ਪਤਾ। ਉਹ ਕਹਿੰਦੇ ਜੀ ਸਾਡੇ ਕਿਸੇ ਨਾਲ ਸੰਬੰਧ ਨਹੀਂ ਹੈ, ਸਾਡੇ ਤੇ ਲੋਕਾਂ ਨਾਲ ਸੰਬੰਧ ਆ। ਇਹ ਕਮਾਲ ਦੀ ਗੱਲ ਹੈ ਵੀ ਹੁਣ ਲੋਕ ਤੇ ਉਹ ਵੀ ਨੇ, ਤੁਸੀਂ ਇਹ ਦੱਸੋ ਵੀ ਕਿਹੜੇ ਲੋਕਾਂ ਨਾਲ ਸੰਬੰਧ ਹੈ। ਲੋਕ ਤੇ ਹੁਣ ਉਹ ਸਾਰੇ ਲੋਕ ਨੇ, ਜੇਲ੍ਹਾਂ 'ਚ ਬੈਠੇ ਵੀ ਲੋਕ ਨੇ ਤੇ ਜਿਹੜੇ ਜੇਲ੍ਹਾਂ ਤੋਂ ਬਾਹਰ ਉਹ ਵੀ ਲੋਕ ਨੇ। ਤਾਂ ਇਹ ਮੁੱਦਾ ਜਿਹੜਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੁਣ ਇਸ ਮੁੱਦੇ ਨੂੰ, ਕਿਉਂਕਿ ਜਿਹੜਾ ਸ਼ਿਵ ਲਾਲ ਆ ਉਹਨੇ ਭੀਮ ਕਤਲ ਕਾਂਡ ਦੇ ਵਿੱਚ ਆਪਣੇ ਸਿਰ ਦੋਸ਼ ਮੜਵਾਇਆ। ਉਹਦੀ ਜਿਹੜੀ ਉੱਥੇ ਹਵੇਲੀ ਆ ਉਹਦੇ 'ਚ ਕਤਲ ਹੋਇਆ, ਰੈਸਟ ਹਾਊਸ ਕਹਿ ਜਾਂਦੇ ਆ ਜਿਹਨੂੰ, ਤਾਂ ਉਹਦੇ ਵਿੱਚ ਕਤਲ ਹੋਇਆ, ਦੋਸ਼ੀ ਨਾਮਜ਼ਦ ਆ ਉਸ ਮਾਮਲੇ ਦੇ ਵਿੱਚ। ਤਾਂ ਉਹਦੇ ਘਰਦਿਆਂ ਨੇ ਸ਼ਿਕਾਇਤ ਹੈ ਜਿਹੜੀ ਉਹ ਇਸ ਕਮਿਸ਼ਨ ਕੋਲ ਕੀਤੀ ਸੀ। ਹੁਣ ਰਾਜ ਕੁਮਾਰ ਵੇਰਕਾ ਨੇ ਉਹਨਾਂ ਨੂੰ ਤਲਬ ਕੀਤਾ ਕਿ ਭਾਈ ਜਵਾਬ ਦਿਓ, ਬਿਨਾਂ ਲਿਖਤ ਤੋਂ ਬਿਨਾਂ ਪੜ੍ਹਤ ਤੋਂ ਤੁਹਾਡੀ ਜੇਲ੍ਹ ਦੇ ਵਿੱਚ ਦੋ ਬੰਦੇ ਚਲੇ ਜਾਂਦੇ ਆ, ਉੱਥੇ ਬਹਿ ਕੇ ਜਿਹੜੇ ਆ ਉਹ ਚਾਹ ਕੌਫੀ ਪੀ ਕੇ ਆਉਂਦੇ ਆ। ਦੱਸੋ ਉੱਥੇ ਕਿਹੜਾ ਕੈਫੇ ਖੋਲਿਆ ਤੁਸੀਂ ਕਿ ਬਿਨਾਂ ਕਿਸੇ ਰਜਿਸਟਰ 'ਚ ਨਾਂ ਦਰਜ ਕੀਤੇ ਨੂੰ ਭੇਜ ਦਿੰਦੇ ਹੋ? ਇਹ ਕੀ ਚੱਕਰ ਆ? ਹੁਣ ਇਹ ਜਾ ਕੇ ਜਵਾਬ ਦੇਣਗੇ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਉਲਝ ਜਾਣਾ, ਕਿਉਂਕਿ ਇਹਨਾਂ ਦਾ ਆਪਣਾ ਹੀ ਉਹ ਜੇਲ੍ਹ ਸੁਪਰੀਡੈਂਟ ਹੈ ਜਿਹੜਾ ਉਹ ਪੁਸ਼ਟੀ ਕਰੀ ਬੈਠਾ, ਹਾਂਜੀ 7 ਜੂਨ ਨੂੰ ਆਏ ਤਾਂ ਸਨ, ਰਾਜੀਨਾਮਾ ਵੀ ਕਰਾ ਗਏ ਸੀਗੇ, ਪਰ ਸ਼ਾਮ ਨੂੰ ਇਹ ਲੜਾਈ ਹੋ ਗਈ। ਪਰ ਜੋ ਵੀ ਹੈ, ਜਿਸ ਤਰੀਕੇ ਦਾ ਵੀ ਹੋਵੇ, ਹੁਣ ਇਹ ਮੰਨਣ ਜਾਂ ਨਾ ਮੰਨਣ, ਪਰ ਇੱਕ ਚੀਜ਼ ਸਾਫ਼ ਹੋ ਗਈ ਆ ਕਿ ਜਿੰਨੇ ਵੀ ਇਹ ਸ਼ਿਵ ਲਾਲ ਡੋਡਾ ਹੋਇਆ, ਨੀਰਜ ਅਰੋੜਾ ਹੋਇਆ, ਨਿਰਮਲ ਭੰਗੂ ਹੋਇਆ, ਇਹ ਜਿਹੜਾ ਸਾਰਾ ਟੋਲਾ ਹੈ, ਇਸ ਟੋਲੇ ਦੇ ਨਾਲ ਸਿਆਸਤ ਕੱਲ ਵੀ ਖੜੀ ਸੀ ਜੀ, ਅੱਜ ਵੀ ਖੜੀ ਨਜ਼ਰ ਆਉਂਦੀ ਹੈ, ਤੇ ਹੋ ਸਕਦਾ ਹੈ ਜੇ ਭਾਗਾਂ ਵਾਲਾ ਦਿਨ ਚੜਿਆ ਤੇ ਇਹ ਕੱਲ ਨੂੰ ਵੀ ਖੜੀ ਨਜ਼ਰ ਆਵੇਗੀ। ਹੋਵੇ ਕੁਛ ਵੀ ਇਹਨਾਂ ਮਾਮਲਿਆਂ 'ਚ ਜਾਂਚ ਕੁਛ ਵੀ ਹੋਵੇ, ਪਰ ਨਤੀਜਾ ਲੋਕਾਂ ਤੱਕ ਪਹੁੰਚ ਚੁੱਕਾ ਹੈ। ਇਹ ਲੋਕ ਹੁਣ ਜੇ ਜਾਗਦੀ ਅੱਖ ਨਾਲ ਵੇਖਣਗੇ ਤੇ ਸਾਫ਼ ਹੈ ਸ਼ੀਸ਼ਾ ਕਿ ਇਹ ਲੋਕ ਇੱਕੋ ਹੀ ਘਿਓ ਖਿਚੜੀ ਹੈ। ਹਾਂ ਠੀਕ ਹੈ, ਕੋਈ ਅੰਦਰ ਚਲਾ ਜਾਂਦਾ, ਕੋਈ ਜਲੰਧਰ ਚਲਾ ਜਾਂਦਾ, ਫਰਕ ਇੰਨਾ ਹੀ ਹੈ, ਪਰ ਵਿੱਚੋਂ ਸਭ ਕੁਛ ਕਾਲਾ ਮਾਲਾ ਹੀ ਹੈ। ਬਿਲਕੁਲ ਬਿਲਕੁਲ ਜੀ। ਦੇਸ਼ ਦਾ ਸਿੱਖਿਆ ਮੰਤਰੀ ਬੋਲਿਆ, ਕਰਾਂਗੇ ਦੇਸ਼ ਦਾ ਭਗਵਾਂ ਕਰਨ, ਸਿੱਖਿਆ ਦਾ ਵੀ ਹੋਵੇਗਾ ਭਗਵਾਂ ਕਰਨ। ਇਹ ਸਿੱਖਿਆ ਮੰਤਰੀ ਹੈ ਜੀ ਇਸ ਮੁਲਕ ਦਾ, ਜਿਹੜਾ ਸਿੱਧੇ ਤੌਰ ਤੇ ਇਹ ਐਲਾਨ ਕਰਦਾ ਹੈ ਕਿ ਅਸੀਂ ਇਸ ਦੇਸ਼ ਨੂੰ ਫਿਰਕਾ ਪ੍ਰਸਤੀ ਦੇ ਰੰਗ 'ਚ ਰੰਗਣਾ। ਫਿਰਕਾ ਪ੍ਰਸਤੀ ਦਾ ਮਤਲਬ ਹੀ ਹੈ ਨਾ ਜੀ, ਜੇ ਤੁਸੀਂ ਸਾਂਝੀਵਾਲਤਾ ਦੀ ਗੱਲ ਕਰਨ ਦੀ ਥਾਂ ਤੇ ਇੱਕ ਏਜੰਡੇ ਨੂੰ ਕਹਿੰਦੇ ਹੋ ਕਿ ਅਸੀਂ ਸਾਰੇ ਮੁਲਕ ਤੇ ਇਹਦਾ ਪਰਛਾਵਾਂ ਪਾ ਦੇਣਾ, ਤਾਂ ਫਿਰ ਤੁਸੀਂ ਫਿਰਕੂ ਗੱਲ ਕਰ ਰਹੇ ਹੋ, ਫਿਰਕੂ ਵੰਡੀ ਪਾ ਰਹੇ ਹੋ, ਔਰ ਇਸ ਮੁਲਕ ਨੂੰ ਹਨੇਰ ਗਰਦੀ ਦੇ ਖੂਹ 'ਚ ਤੱਕ ਰਹੇ ਹੋ। ਇਹ ਹੈ ਰਾਮ ਸ਼ੰਕਰ ਕਠੇਰੀਆ, ਸਿੱਖਿਆ ਮੰਤਰੀ ਹੈ ਜੀ। ਪਤਾ ਨਹੀਂ ਕਿੱਥੋਂ ਕਿੱਥੋਂ ਚੁੱਕ ਕੇ ਇਹਨਾਂ ਨੇ ਮੰਤਰੀ ਬਣਾਏ। ਇੱਕ ਮੰਤਰੀ ਤੇ ਇਹੋ ਜਿਹਾ ਬਣਾਤਾ ਸੀਗਾ, ਉਹਦਾ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਹਦਾ ਕੇਸ ਨਿਕਲ ਆਇਆ ਕਿ ਉਹਨੇ ਕਿਸੇ ਔਰਤ ਦੇ ਨਾਲ ਬਲਾਤਕਾਰ ਕੀਤਾ ਹੋਇਆ ਸੀ, ਰਾਜਸਥਾਨ ਦਾ ਸੀਗਾ, ਜਦੋਂ ਮੋਦੀ ਸਰਕਾਰ ਬਣੀ। ਇਹੋ ਜਿਹੇ ਮੰਤਰੀ ਸੀ। ਇੱਕ ਮੰਤਰੀ ਇਹੋ ਜਿਹਾ ਸੀ ਇਹਨਾਂ ਦਾ ਕੈਬਨਿਟ ਦੇ ਵਿੱਚ, ਉਹ ਜਦੋਂ ਮੰਤਰੀ ਬਣ ਤੋਂ ਪਹਿਲਾਂ ਉਹਨੇ ਐਫੀਡੇਵਿਟ ਦਿੱਤਾ ਨਾ ਜੀ, ਉਹ ਕਹਿੰਦਾ ਜੀ ਮੈਂ ईमानदारी से कबूल करता हूँ कि मेरे ऊपर 318 करोड़ के गबन का केस चलता है, इसके सिवा मैंने कभी कुछ नहीं किया। ਇਹੋ ਜਿਹੇ ਇਹਨਾਂ ਦੇ ਨਮੂਨੇ ਸਨ। ਸੋ ਇਹੋ ਜਿਹੇ ਮੰਤਰੀ ਸੀ, ਤੇ ਇਹਨਾਂ ਦੇ ਵਿੱਚੋਂ ਇੱਕ ਰਾਮ ਸ਼ੰਕਰ ਕਠੇਰੀਆ ਜਿਹਨੇ ਇਹ ਬਿਆਨ ਦਿੱਤਾ। ਵੈਸੇ ਇਹ ਕਹਿ ਜੋ ਰਹੇ ਆ ਉਹ ਦਿਲ ਦੀ ਗੱਲ ਹੈ, ਦਿਲ ਦੀ ਗੱਲ ਜ਼ੁਬਾਨ ਤੇ ਆ ਕਿ सबका साथ सबका विकास, ਇਹ ਨਹੀਂ, ਇਹ ਤੇ ਸਭ ਦਾ ਨਾਸ਼ ਕਰਨ ਵਾਲੇ ਪਾਸੇ ਤੁਰਨ ਰਹੇ ਆ। ਕਿਉਂਕਿ ਮੁੱਖ ਮੰਤਰੀ ਇਹਨਾਂ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਕਹਿੰਦਾ ਕਿ ਮੈਂ ਪ੍ਰਧਾਨ ਸੇਵਕ ਆ, ਉਹ ਗੱਲਾਂ ਕੁਛ ਹੋਰ ਕਰਦਾ ਹੈ, ਗੱਲਾਂ ਕੁਛ ਹੋਰ ਕਰਦੇ ਆ। ਸੋ ਇਹਨਾਂ ਦਾ ਜਿਹੜਾ ਤਾਣਾ ਬਾਣਾ ਹੈ ਉਹ ਸਭ ਕੁਛ ਸਾਫ਼ ਨਜ਼ਰ ਆਉਂਦਾ ਕਿ
ਇਹਨਾਂ ਦੇ ਦਿਲਾਂ ਦੇ ਵਿੱਚ ਕੀ ਹੈ। ਇਹਨਾਂ ਨੇ ਭਗਵਾਨ ਦੀ ਮੂਰਤੀ ਨੂੰ ਖਾਕੀ ਕੱਛੇ ਪਵਾਤੇ, ਜਿਹੜੇ ਵੱਡੇ ਵੱਡੇ ਪੰਥਕ ਕਹਾਉਂਦੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਆਪਦੇ ਟੋਲੇ ਚ ਰਲਾ ਲਿਆ, ਬਹੁਤ ਕੁਝ ਕਰ ਲਿਆ। ਤਾਂ ਹੀ ਹੁਣ ਇਹ ਖੁੱਲ ਕੇ ਕਹਿਣ ਲੱਗ ਪਏ ਕਿ ਅਸੀਂ ਭਗਵਾ ਕਰਨ ਮਾੜਾ ਨਹੀਂ। ਕੱਲ ਇਹਨਾਂ ਦਾ ਇੱਕ ਹੋਰ ਆ ਗੁਲਾਬ ਚੰਦ ਕਟਾਰੀਆ, ਉਹ ਰਾਜਸਥਾਨ ਚ ਬੋਲਿਆ, ਉਹਨੇ ਆਪਣੇ 8 ਮਿੰਟ ਦੇ ਭਾਸ਼ਣ ਚ 8 ਗਾਲਾਂ ਕੱਢੀਆਂ ਮਨਮੋਹਨ ਸਿੰਘ ਨੂੰ। ਦੇਖੋ ਕਿੱਥੇ ਮਨਮੋਹਨ ਸਿੰਘ ਤੇ ਕਿੱਥੇ ਉਹ ਗੁਲਾਬ ਚੰਦ ਕਟਾਰੀਆ ਜੀ ਦਾ ਨਾਮ ਵੀ ਤੁਸੀਂ ਸ਼ਾਇਦ ਪਹਿਲੀ ਵਾਰੀ ਸੁਣਿਆ ਹੋਣਾ। 8 ਗਾਲਾਂ ਕੱਢਦਾ, ਕਿਸੇ ਨੇ ਉਹਨੂੰ ਟੋਕਿਆ ਨਹੀਂ ਸਭਾ ਦੇ ਵਿੱਚ ਬੈਠਿਆ ਨੂੰ ਕਿ ਭਾਈ ਬੇਸ਼ੱਕ ਕਾਂਗਰਸੀ ਬੰਦਾ ਹੈ, ਬੇਸ਼ੱਕ ਸਾਬਕਾ ਪ੍ਰਧਾਨ ਮੰਤਰੀ ਹੈ, ਘੱਟੋ ਘੱਟ ਇੰਨੀ ਗੈਰਤ ਤੇ ਰੱਖ, ਇੰਨੀ ਸ਼ਰਮ ਤੇ ਰੱਖ ਕਿ ਉਹ ਇੱਕ ਬਜ਼ੁਰਗ ਹੈ। 8 ਗਾਲਾਂ ਕੱਢੀਆਂ ਉਹਨੇ ਆਪਣੀ ਭਾਸ਼ਣ ਦੇ ਵਿੱਚ। ਸੋ ਇਹੋ ਜਿਹਾ ਕੁਛ ਕਰ ਰਹੇ ਆ, ਇਹ ਖੁੱਲ੍ਹ ਦਿਲੀ ਦੇ ਨਾਲ ਕਰਦੇ ਆ, ਇਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ। ਇਹ ਰਮੇਸ਼ ਜਿਹੜਾ ਰਾਮ ਸ਼ੰਕਰ ਕਠੇਰੀਆ ਹੈ, ਇਸ ਬੰਦੇ ਦੀ ਜ਼ੁਰਤ ਤੇ ਇੱਥੋਂ ਤੱਕ ਆ ਕਿ ਇਹਨੇ ਆਗਰਾ ਦੇ ਵਿੱਚ ਖੜ ਕੇ ਆਖ ਦਿੱਤਾ ਸੀ ਕਿ ਜੇ ਫਲਾਣੇ ਫਿਰਕੇ ਦੇ ਬੰਦੇ ਤੁਸੀਂ ਇੰਨੇ ਚਿਰ ਚ ਨਾ ਫੜੇ ਤੇ ਇੱਥੇ ਅਸੀਂ ਖੂਨ ਦੀ ਹੋਲੀ ਖੇਡਾਂਗੇ। ਇਹ ਚੰਗਾ ਦੇਸ਼ ਹੁੰਦਾ, ਕੋਈ ਸਿਆਣਾ ਦੇਸ਼ ਹੁੰਦਾ ਤੇ ਇਹਨੂੰ ਉਹੋ ਜਿਹੀ ਕਾਲ ਕੋਠੜੀ ਚ ਉਦੋਂ ਹੀ ਸੁੱਟਿਆ ਹੁੰਦਾ ਜਿੱਥੇ ਸਵਾਏ ਜੂਆਂ ਤੇ ਮੱਛਰ ਤੋਂ ਇਹਦੇ ਹਵਾ ਵੀ ਨੇੜੇ ਨਹੀਂ ਸੀ ਆਉਣੀ। ਪਰ ਉੱਥੇ ਇਹਨੂੰ ਕਿਸੇ ਨੇ ਬੋਲਿਆ। ਹੁਣ ਇਹਦੀ ਜ਼ੁਬਾਨ ਹੈ ਜਿਹੜੀ ਉਹ ਲੰਮੀ ਹੁੰਦੀ ਗਈ, ਅੱਜ ਇੰਨੀ ਲੰਮੀ ਹੁੰਦੀ ਗਈ ਹੈ ਤੇ ਹੁਣ ਉਹ ਝੰਡਾ ਬਣ ਕੇ ਕਹਿੰਦੀ ਹੈ ਕਿ ਸਾਰੇ ਦੇਸ਼ ਤੇ ਚੱਲਣਾ। ਦੇਖ ਲਓ ਜੀ। ਅਗਲੀ ਆਪਾਂ ਜੇ ਗੱਲ ਕਰੀਏ ਪੰਜਾਬ ਪੁਲਿਸ ਭਰਤੀ ਲਈ ਡਰੱਗ ਟੈਸਟ ਤੇ ਸਰਕਾਰ ਖਰਚੇਗੀ 12 ਕਰੋੜ। ਇਹ 12 ਕਰੋੜ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ 2 ਕਰੋੜ ਖਰਚਾਂਗੇ। ਜਿਹੜਾ 12 ਕਰੋੜ ਹੈ, 12 ਕਰੋੜ ਕਿਉਂ ਖਰਚਣਾ ਹੈ? ਉਹਦਾ ਕਾਰਨ ਇਹ ਹੈ ਕਿ ਇਹਦੀ ਜਿਹੜੀ ਕਿੱਟ ਹੁੰਦੀ ਹੈ ਨਾ ਜੀ ਡੋਪ ਟੈਸਟ ਵਾਲੀ, ਇਹ 200 ਤੋਂ 250 ਦੇ ਵਿਚਾਲੇ ਹੁੰਦੀ ਹੈ, ਜਿਹੜੀ ਆਮ ਕਿੱਟ ਆਪਾਂ ਕਹਿ ਦਿੰਦੇ ਜੀ। ਹੁਣ 6,25,000 ਜਿਹੜੀ ਨਾਮਜ਼ਦਗੀ ਇਹਨਾਂ ਦੇ ਕੋਲ ਆਈ ਹੈ, ਜੋ ਬਿਨੇ ਪੱਤਰ ਆ, 6,25,000 ਸਵਾ 6 ਲੱਖ ਦੇ ਕਰੀਬ ਗਿਣਤੀ ਬਣਦੀ ਹੈ। ਉਹਨਾਂ ਨੂੰ ਜੇ ਆਪਾਂ ਹੁਣ 2 ਨਾਲ ਗੁਣਾ ਕਰ ਲਈਏ, ਵੈਸੇ ਮੈਂ ਤੇ ਹਿਸਾਬ ਕਿਤਾਬ ਚ ਬੜਾ ਮਾੜਾ, ਪਰ ਸਿੱਧਾ ਹਿਸਾਬ ਜਿਹਾ ਲੱਗ ਜਾਂਦਾ ਕਿ 12 ਕਰੋੜ ਤੋਂ ਉੱਤੇ ਟੱਪ ਜਾਣਾ ਕੰਮ। 12 ਕਰੋੜ ਰੁਪਇਆ ਜਿਹੜਾ ਉਹ ਸਰਕਾਰ ਦੇ ਖਾਤੇ ਚ ਜਾਣਾ, ਹਾਲਾਂਕਿ ਉਹ ਉਮੀਦਵਾਰਾਂ ਕੋਲੋਂ ਵੀ ਪੈਸੇ ਲੈਂਦੇ ਆ ਤਾਂ ਬਹੁਤ ਸਾਰੀ ਰਾਸ਼ੀ ਇਕੱਠੀ ਵੀ ਹੋਣੀ ਹੈ, ਪਰ 12 ਕਰੋੜ ਦੀ ਇਹ ਰਾਸ਼ੀ ਹੈ ਜਿਹੜੀ ਇਹ ਸਿਰਫ ਡੋਪ ਟੈਸਟਾਂ ਦੇ ਵਿੱਚ ਜਾਣੀ ਹੈ। ਹੁਣ 6,25,000 ਜਿਹੜਾ ਆਏਗਾ ਭਰਤੀ ਹੋਣ ਜੋ ਉਮੀਦਵਾਰ, ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਣਾ ਹੈ। ਇਹਦੇ ਵਿੱਚ ਇਹਨਾਂ ਨੇ ਰੱਖਣੇ ਆ ਜਿਹੜੇ ਉਹ ਮੇਰੇ ਖਿਆਲ ਦੇ ਨਾਲ 6-7 ਤਾਂ ਪੁਲਿਸ ਵਾਲੀਆਂ ਸਾਮੀਆਂ, 2-3 ਹਜ਼ਾਰ ਜਿਹੜੇ ਹੁੰਦੇ ਆ ਰਾਤ ਦੀ ਗਸ਼ਤ ਵਾਲੇ ਜਾਂ ਹੋਰ ਪਾ ਕੇ 2-3 ਹਜ਼ਾਰ, 10,000 ਜਿਹੜੇ ਰੱਖਣੇ ਆ। ਤੇ ਤੁਸੀਂ ਆਪ ਹੀ ਹਿਸਾਬ ਲਾ ਲਓ, 6,25,000 ਬਿਨੇ ਪੱਤਰ ਆਇਆ ਵੀ ਪਿਆ। ਹੁਣ ਪੰਗਾ ਇਹ ਹੈ ਕਿ ਠੀਕ ਹੈ, ਚਲੋ ਤੁਸੀਂ ਇਹ ਸਭ ਕੁਛ ਕਰ ਰਹੇ ਹੋ ਕਿ ਪੁਲਿਸ ਦਾ ਕਿਰਦਾਰ ਹੈ ਜਿਹੜਾ ਉਹ ਥੋੜਾ ਨਿਖਾਰਿਆ ਜਾਵੇ। ਪੁਲਿਸ ਦੇ ਕਿਰਦਾਰ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ, ਤ੍ਰਿਸਕਾਰੀ ਦੀ ਉਹ ਭਾਵਨਾ ਦੇ ਨਾਲ ਉਹ ਨਿਹਾਰਦੇ ਆ। ਪਰ ਤੁਸੀਂ ਇਹਨਾਂ ਨਵੇਂ ਉਮੀਦਵਾਰਾਂ ਨੂੰ ਤੇ ਚਲੋ ਵਿਦਾਗ ਭਰਤੀ ਕਰ ਲਓਗੇ ਤੇ ਜਿਹੜੇ ਸਲੱਗ ਤੁਹਾਡੇ ਮਹਿਕਮੇ ਦੇ ਵਿੱਚ ਸੜਕਾਂ ਤੇ ਡਿੱਗੇ ਪਏ ਹੁੰਦੇ ਆ, ਚਿੱਟੀ ਦਾੜੀ ਹੁੰਦੀ ਉਹਨਾਂ ਦੀ, ਤੇ ਉਹ ਸੜਕਾਂ ਤੇ ਵਰਦੀ ਸਣੇ ਪਏ ਹੁੰਦੇ ਆ, ਉਹਨਾਂ ਦਾ ਕੀ ਕਰੋਗੇ? ਕੀ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੋਗੇ ਕਿ ਕੋਈ ਗੱਲ ਨਹੀਂ, ਚੱਕੀ ਚੱਲੋ ਚੌਂਠੇ, ਜਿੱਥੋਂ ਮਿਲਦਾ ਮਾਲ ਪਾਣੀ ਛਕ ਲਿਆ ਕਰੋ ਤੇ ਸੜਕਾਂ ਤੇ ਡਿੱਗ ਪਿਆ ਕਰੋ? ਕਈ ਤੇ ਇਹੋ ਜਿਹੇ ਸਲੱਗ ਨੇ ਜਿਹੜੇ ਘੰਟਿਆਂ ਬੱਧੀ ਉੱਥੇ ਰੁਲਦੇ ਰਹਿੰਦੇ ਆ ਸੜਕਾਂ ਨਾਲੀਆਂ ਦੇ ਵਿੱਚ, ਸੋਸ਼ਲ ਮੀਡੀਆ ਤੇ ਚਰਚੇ ਬਣਦੇ ਰਹਿੰਦੇ ਆ ਕਿ ਉਹਨਾਂ ਦੇ ਸੁਧਾਰ ਲਈ ਵੀ ਕੋਈ ਪ੍ਰਕਿਰਿਆ ਅਪਣਾਈ ਜਾਏਗੀ। ਜਿਵੇਂ ਨਵੀਂ ਭਰਤੀ ਲਈ ਇਹ ਪ੍ਰਕਿਰਿਆ ਜਿਹੜੀ ਸੁਧਾਰਕ ਪ੍ਰਕਿਰਿਆ ਕਹਿ ਸਕਦੇ ਹਾਂ ਆਪਾਂ ਇਹਨੂੰ, ਕਿ ਉਹ ਸੁਧਾਰਵਾਦੀ ਪ੍ਰਕਿਰਿਆ ਉਹਨਾਂ ਤੇ ਵੀ ਲਾਗੂ ਕੀਤੀ ਜਾਏਗੀ। ਸਭ ਤੋਂ ਵੱਡਾ ਸਵਾਲ ਹੈ। ਔਰ ਦੂਜਾ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਨੌਕਰੀ ਘਟਾਲੇ ਦਾ ਚਿੰਨ੍ਹ ਇਸ ਸਰਕਾਰ ਨੂੰ ਡਰਾ ਰਿਹਾ, ਖੌਫਜ਼ਦਾ ਕਰ ਰਿਹਾ ਕਿ ਇਹ ਜਿਹੜੀ ਭਰਤੀ ਹੈ ਉਹ ਬਿਨਾਂ ਲੈਣ ਦੇਣ ਤੋਂ, ਬਿਨਾਂ ਸੌਦੇਬਾਜ਼ੀਆਂ ਤੋਂ ਸਿਰੇ ਚੜ੍ਹ ਜਾਏਗੀ। ਪਰ ਹਾਲ ਦੀ ਘੜੀ ਜਾਪਦਾ ਨਹੀਂ, ਕਿਉਂਕਿ ਦਲਾਲ ਤੇ ਸਿੱਧੇ ਕਹਿਣ ਲੱਗ ਪਿਆ 7 ਲੱਖ ਦਿਓ ਤੇ ਪੁਲਿਸ ਦੀ ਪੇਟੀ ਪਾਓ, ਨਹੀਂ ਤੇ ਭਾਈ ਆਪਣੇ ਪ੍ਰਭੂ ਦੇ ਗੁਣ ਗਾਓ। 7 ਲੱਖ ਦੀ ਪੇਸ਼ਕਸ਼ ਹੋ ਰਹੀ, ਕਹਿੰਦੇ ਕਿ ਨੌਕਰੀ ਲੈ ਕੇ ਪੈਸੇ ਫੇਰ ਦੇ ਦਿਓ, ਜੇ ਨਹੀਂ ਯਕੀਨੀ ਅਸੀਂ ਕਰ ਲੈਂਦੇ ਹਾਂ। ਤੇ ਪਰ ਥੋੜੇ ਜਿਹੇ ਐਤਕੀ ਲੋਕ ਘਬਰੇ ਹੋਏ ਆ, ਕਿਉਂਕਿ ਜਿਹੜਾ ਨੌਕਰੀ ਘਟਾਲਾ ਹੋਇਆ ਸੀ ਉਹਦੇ ਚ ਨੌਕਰੀ ਲਵਾਉਣ ਵਾਲਿਆਂ ਨੂੰ ਤੇ ਕਿਸੇ ਨੇ ਨਹੀਂ ਫੜਿਆ ਅੱਜ ਤੱਕ, ਪਰ ਜਿਹੜੇ ਨੌਕਰੀ ਲੱਗਣ ਵਾਲੇ ਸੀ ਵਿਚਾਰੇ ਉਹ ਚੁੱਪੜੇ ਗਏ। ਜੀ ਤੇ ਅੱਗੇ ਆਪਾਂ ਗੱਲ ਕਰੀਏ ਜਾਂਦੇ ਜਾਂਦੇ ਮਿੰਟੂ ਜੀ, ਵੀ ਕੁਛ ਬੰਦਿਆਂ ਨੇ ਚਲਾਈ ਸੀ ਮੁਹਿੰਮ, ਹੁਣ 30 ਪਿੰਡਾਂ ਨੇ ਅਪਣਾਈ। ਇਹ ਇੱਕ ਬੜੀ
ਸਾਰਥਿਕ ਕੋਸ਼ਿਸ਼ ਸੀਗੀ ਜੀ। ਮੋਹਾਲੀ ਦੇ ਨਜ਼ਦੀਕ ਪਿੰਡ ਸੀਗੇ 6-7, ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਫੈਸਲਾ ਲਿਆ ਸੀਗਾ। ਉਹ ਪਿੰਡ ਸਨ ਰਕੌਲੀ, ਸੁਹਾਲੀ, ਨਿਹਾਲ ਸਿੰਘਾ, ਸ਼ਾਹਪੁਰ, ਚਿੰਗੜ ਕਲਾਂ, ਚਿੰਗੜ ਖੁਰਦ, ਨਨੇੜੀਆ। ਇਹ ਪਿੰਡ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਆਈਡੀਆ ਨਿਕਲਿਆ। ਉਹਨਾਂ ਨੇ ਰਲ ਕੇ ਕੁਝ ਬੰਧਨ, ਕੁਝ ਨਿਯਮ ਬਣਾਏ ਆਪਣੇ ਪਿੰਡਾਂ ਵਾਸਤੇ, ਕਮੇਟੀ ਬਣਾ ਲਈ। ਕਮੇਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਸੰਗਠਿਤ ਕੀਤਾ ਆਪਣੇ ਆਪ ਨੂੰ ਕਿ ਜਿੱਦਾਂ ਹੁਣ ਆਪਣੇ ਮਰਗ ਦਾ ਭੋਗ ਹੁੰਦਾ ਤਾਂ ਉਹਦੇ 'ਚ ਕੀ ਹੁੰਦਾ ਕਿ ਅਸੀਂ ਬਜ਼ੁਰਗ ਵੱਡਾ ਕਰ ਦਿੰਦੇ ਜੀ, ਵੱਡੇ ਦੇ ਨਾਂ ਤੇ ਉਹ ਸਾਰਾ ਪਿੰਡ, ਸਾਰਾ ਇਲਾਕਾ ਜਲੇਬੀਆਂ ਛਕ ਜਾਂਦਾ। ਅਗਲੇ ਦੇ ਜਿਹੜੇ ਭਾਵੇਂ ਭਾਂਡੇ ਵਿਕ ਜਾਣ, ਉਹ ਕਹਿੰਦੇ ਜੀ ਵੱਡਾ ਕੀਤਾ, ਚਲੋ ਸਾਰੇ ਚੱਲੀਏ। ਸੋ ਇਹੋ ਜਿਹੇ ਜਿਹੜੇ ਫਾਲਤੂ ਔਰ ਜਿਹੜੇ ਖਰਚੀਲੇ ਸਮਾਗਮ ਸੀਗੇ ਉਹ ਰੋਕੇ ਗਏ। ਵਿਆਹ ਜਿਹੜੇ ਬਿਨਾਂ ਦਾਜ ਤੋਂ ਔਰ ਗੁਰੂ ਘਰ ਦੇ ਵਿੱਚ ਸਾਦਾ ਆਨੰਦ ਕਾਰਜ ਜਿਹਨੂੰ ਕਹਿ ਦਿੰਦੇ ਆ, ਦਾਲ ਫੁਲਕੇ ਵਾਲਾ, ਉਹ ਲਾਗੂ ਕੀਤਾ ਗਿਆ। ਨੌਜਵਾਨਾਂ ਨੂੰ ਜਿਵੇਂ ਉਹਨਾਂ ਦੇ ਟੈਸਟ ਧਰਮ ਦੇ ਮਾਮਲੇ 'ਚ, ਨੈਤਿਕਤਾ ਦੇ ਮਾਮਲੇ 'ਚ ਇਸ ਤਰ੍ਹਾਂ ਦੇ ਟੈਸਟ ਸ਼ੁਰੂ ਕੀਤੇ ਗਏ ਔਰ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਬੜੀਆਂ ਸਫਲ ਹੋਈਆਂ। ਇਹਨਾਂ ਨੇ ਇੱਕ ਹੋਰ ਬੜਾ ਵਧੀਆ ਫੈਸਲਾ ਕੀਤਾ ਸੀ। ਇਹਨਾਂ ਨੇ ਕੀਤਾ ਸੀਗਾ ਕਿ ਜਿਹੜੇ ਕਿੰਨਰ ਆਉਂਦੇ ਨੇ ਵਧਾਈ ਲੈਣ ਤਾਂ ਕੋਈ ਵੀ 1100 ਰੁਪਏ ਤੋਂ ਵੱਧ ਨਹੀਂ ਦੇਗਾ। 1100 ਰੁਪਏ ਜਿਹੜਾ ਉਹਨਾਂ ਨੂੰ ਮਾਣ ਸਨਮਾਨ ਦੇ ਨਾਲ ਦਿੱਤਾ ਜਾਏਗਾ, ਇਸ ਤੋਂ ਵੱਧ ਨਹੀਂ ਦਿੱਤਾ ਜਾਏਗਾ। ਯਾਨੀ ਉਹਨਾਂ ਨੇ ਬਾਣ ਬੰਨ ਦਿੱਤੀ ਸੀ ਇੱਕ। ਇਹੋ ਜਿਹੇ ਜਿਹੜੇ ਇਨਕਲਾਬੀ ਫੈਸਲੇ ਸੀ ਇਸ ਕਮੇਟੀ ਦੇ, ਉਹ ਹੁਣ ਲਹਿਰ ਹੈ ਜਿਹੜੀ ਉਹ 5-6 ਪਿੰਡਾਂ ਚੋਂ ਪਹਿਲਾਂ ਨਿਕਲੀ, ਫਿਰ 7 ਪਿੰਡਾਂ ਨੇ ਅਪਣਾਈ। ਹੁਣ ਦੱਸਦੇ ਆ ਕਿ ਉਹ 30 ਪਿੰਡਾਂ ਤੱਕ ਪਹੁੰਚ ਗਈ। 30 ਪਿੰਡ ਇੱਕ ਕਮੇਟੀ ਦੇ ਵਿੱਚ ਆ ਕੇ ਫਿੱਟ ਹੋ ਗਏ ਆ। ਉਹਨਾਂ ਨੇ ਸਾਰੇ ਜੋ ਇਹਨਾਂ ਨੇ ਕਾਇਦੇ ਘੜੇ ਸੀਗੇ ਉਹ ਸਾਰੇ ਆਪਣੇ ਪਿੰਡਾਂ ਤੇ ਲਾਗੂ ਕਰ ਲਿਆ। ਤੇ ਜੇ ਆਪਾਂ ਕਿਸੇ ਵੀ ਰਿਪੋਰਟ ਦੀ ਸਟੱਡੀ ਦੇਖਦੇ ਹਾਂ, ਖਾਸ ਤੌਰ ਤੇ ਕਿਸਾਨ ਖੁਦਕੁਸ਼ੀਆਂ ਦੀ, ਤਾਂ ਮੇਰੇ ਖਿਆਲ ਦੇ ਨਾਲ ਇੱਕ ਕਾਮਨ ਸਵਾਲ ਜ਼ਰੂਰ ਹੁੰਦਾ, ਕਾਮਨ ਨੁਕਤਾ ਜ਼ਰੂਰ ਹੁੰਦਾ ਕਿ ਇਹ ਜਿਹੜੇ ਫਜ਼ੂਲ ਖਰਚੇ ਆ ਇਹ ਕਿਸਾਨਾਂ ਦੀ ਆਰਥਿਕਤਾ ਲਈ ਬਹੁਤ ਵੱਡੀ ਢਾਹ ਨੇ। ਤਾਂ ਮੇਰੇ ਖਿਆਲ ਦੇ ਵਿੱਚ ਇਹੋ ਜਿਹੇ ਜਿਹੜੇ ਛੋਟੇ-ਛੋਟੇ ਕਦਮ ਆ, ਇਹੋ ਜਿਹੇ ਛੋਟੇ-ਛੋਟੇ ਜਿਹੜੇ ਫੈਸਲੇ ਆ, ਇਹ ਬਹੁਤ ਸਹਾਈ ਸਿੱਧ ਹੋ ਸਕਦੇ ਉਸ ਸਮੇਂ ਜਦੋਂ ਕਿਸਾਨ ਮਹਾ ਸੰਕਟ ਦੇ ਵਿੱਚ ਹੈ। ਇਹੋ ਜਿਹੇ ਦੌਰ ਦੇ ਵਿੱਚ ਜੇ ਰਲ ਮਿਲ ਕੇ ਇਸ ਤਰ੍ਹਾਂ ਦੇ ਚਮਤਕਾਰੀ ਫੈਸਲੇ ਕਰ ਲਏ ਜਾਣ ਤਾਂ ਨਤੀਜੇ ਜਿਹੜੇ ਬਹੁਤ ਫਾਇਦੇਮੰਦ ਹੋ ਸਕਦੇ ਆ। ਇਹਨਾਂ ਲੋਕਾਂ ਨੂੰ ਵੈਸੇ ਸਲੂਟ ਕਰਨ ਨੂੰ ਜੀ ਕਰਦਾ ਹੈ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।